ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਜਿਹੜੇ ਤੁਸੀਂ ਸੁਣ ਰਹੇ ਹੋ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਜਿੰਨੇ ਵੀ ਹੈਗੇ ਆ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਉੱਤੇ, ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 24 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਸੋ ਅੱਜ ਦੇ ਜਿਹੜੇ ਸਾਡੇ ਸਪੋਂਸਰ ਹੈਗੇ ਅਪਡੇਟ ਅਮਰੀਕਾ ਦੇ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਫ੍ਰਿਜ਼ਨੋ ਤੋਂ ਅਮਰਜੀਤ ਸਿੰਘ, ਗੁਰਮੀਤ ਸਿੰਘ ਗਿੱਲ, ਸਤਨਾਮ ਸਿੰਘ, ਬੀਸਲਾ ਪਰਿਵਾਰ, ਕਰਨੈਲ ਸਿੰਘ ਰੰਧਾਵਾ, ਬਿੰਦਰ ਧਾਲੀਵਾਲ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਤੋਂ। ਸੋ ਸਾਰੇ ਹੀ ਜਿੰਨੇ ਸਾਡੇ ਸਪੋਂਸਰ ਹੈਗੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਸਰੋਤਿਓ, ਅੱਜ ਦੀਆਂ ਜੇ ਮੇਨ ਖਬਰਾਂ ਵੱਲ ਆਈਏ, ਅੱਜ ਸਾਡੇ ਜਿਹੜੇ US ਦੇ ਪ੍ਰੈਜ਼ੀਡੈਂਟ ਹੈਗੇ ਆ ਡੋਨਲਡ ਟਰੰਪ, ਉਹ ਅੱਜ UNO ਨੂੰ ਉਹਨਾਂ ਨੇ ਸੰਬੋਧਨ ਕੀਤਾ ਸਵੇਰੇ। ਉਹਦੇ ਵਿੱਚ ਕੀ ਕੁਝ ਹੋਇਆ ਉਹ ਜ਼ਰੂਰ ਆਪਾਂ ਸਾਰੇ ਸਰੋਤਿਆਂ ਦੇ ਨਾਲ ਜੋ ਖਬਰਾਂ ਹੈਗੀਆਂ ਉਹ ਸਾਂਝੀਆਂ ਕਰਾਂਗੇ। ਅਤੇ ਜੇ ਉਸ ਵੱਲ ਜਾਈਏ ਤਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਨੇ ਕਿਹਾ ਵੀ ਮੈਂ ਜਿਹੜੀ ਆ ਯੂਕਰੇਨ ਜਿਹੜਾ ਮੁਲਕ ਹੈਗਾ ਆ ਉਹਦੀ ਏਡ ਜਿਹੜੀ ਆ ਫਾਈਨੈਂਸ਼ੀਅਲ ਏਡ ਉਹ ਰੋਕ ਲਈ ਹੈਗੀ ਆ। ਉਹਦਾ ਮੇਨ ਰੀਜ਼ਨ ਇਹ ਆ ਵੀ ਯੂਕਰੇਨ ਦੇ ਵਿੱਚ ਕਹਿੰਦੇ ਪਈ ਬਹੁਤ ਜ਼ਿਆਦਾ ਕਰਪਸ਼ਨ ਆ। ਪਿਛਲੇ ਕੁਝ ਕੁ ਦਿਨਾਂ ਤੋਂ ਜਿਹੜਾ ਇੱਕ ਇਹ ਮੁੱਦਾ ਵੀ ਜਿਹੜਾ ਸਾਹਮਣੇ ਆਇਆ ਹੈਗਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜੀ ਆ ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਪਈ। ਜਿਹੜੇ ਜੋ ਬਾਈਡਨ ਦਾ ਜਿਹੜਾ ਬੇਟਾ ਹੈਗਾ ਆ ਉਸ ਨੇ ਪਿਛਲੇ ਸਮਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਜਿਹੜਾ ਇੱਕ ਕੰਟਰੈਕਟ ਲਿਆ ਜਾਂ ਕਮਿਸ਼ਨ ਲਿਆ। ਸੋ ਇੱਕ ਤਰ੍ਹਾਂ ਨਾਲ ਪੋਲੀਟੀਕਲ ਰਾਈਵਲ ਦੇ ਬਾਰੇ ਜਿਹੜੀ ਆ ਇਨਫੋਰਮੇਸ਼ਨ ਲਈ ਹੈਗੀ ਆ। ਸੋ ਉਸ ਮੁੱਦੇ ਨੂੰ ਲੈ ਕੇ ਵੀ ਜਿਹੜੇ ਡੈਮੋਕ੍ਰੇਟਸ ਹੈਗੇ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੰਪੀਚ ਕਰਨ ਦੀ ਜਿਹੜੀ ਟਰਾਈ ਕਰ ਰਹੇ ਹੈਗੇ ਆ। ਸੋ ਪਹਿਲਾਂ ਰਸ਼ੀਅਨ ਮੁੱਦੇ ਦੇ ਉੱਤੇ ਅਤੇ ਉੱਥੇ ਕੁਛ ਨਹੀਂ ਹੋਇਆ। ਹੁਣ ਜਿਹੜਾ ਯੂਕਰੇਨ ਵਾਲਾ ਮੁੱਦਾ ਆ ਉਹਨੂੰ ਲੈ ਕੇ ਜਿਹੜਾ ਇੰਪੀਚ ਕਰਨ ਨੂੰ ਫਿਰਦੇ ਆ। ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਬੜੇ ਓਪਨਲੀ ਕਿਹਾ ਵੀ ਮੇਰੀ ਕੀ ਗੱਲ ਹੋਈ ਹੈਗੀ ਆ ਵੀ ਐਜ਼ ਏ ਪ੍ਰੈਜ਼ੀਡੈਂਟ ਮੇਰਾ ਜਿਹੜਾ ਉਹ ਫਰਜ਼ ਬਣਦਾ ਆ ਵੀ ਜਿਹੜੀ ਕਿਸੇ ਤਰ੍ਹਾਂ ਦੀ ਜਿਹੜੀ ਕਰਪਸ਼ਨ ਹੋ ਰਹੀ ਆ ਉਹਨੂੰ ਰੋਕਾਂ। ਪਿਛਲੇ ਕਈ ਸਾਲਾਂ ਤੋਂ ਯੂਕਰੇਨ ਦੇ ਵਿੱਚ ਜਿਹੜੀ ਹੈਗੀ ਆ ਮਿਲੀਅਨਸ ਆਫ ਡਾਲਰ ਦੀ ਜਿਹੜੀ ਮਿਲਟਰੀ ਏਡ ਆ ਉਹ US ਵੱਲੋਂ ਦਿੱਤੀ ਜਾਂਦੀ ਹੈਗੀ ਆ। ਸੋ ਆਪਾਂ ਦੇਖਿਆ ਵੀ ਪ੍ਰੈਜ਼ੀਡੈਂਟ ਟਰੰਪ ਨੇ ਮੇਨ ਮੁੱਦਾ ਇਹੀ ਰੱਖਿਆ ਸੀ ਵੀ ਆਪਾਂ ਜਿਹੜੀ ਮਿਲਟਰੀ ਦੀ ਪ੍ਰੈਜੈਂਸ ਹੈਗੀ ਆ ਉਹ ਬਾਹਰ ਦੇ ਜਿੰਨੇ ਵੀ ਮੁਲਕ ਹੈਗੇ ਆ ਉਹਨਾਂ ਦੇ ਵਿੱਚੋਂ ਘਟਾਉਣੀ ਹੈਗੀ ਆ ਅਤੇ ਆਪਾਂ ਕਿਸੇ ਤਰ੍ਹਾਂ ਦੀ ਜਿਹੜੀ ਲੜਾਈ ਨਹੀਂ ਚਾਹੁੰਦੇ। ਅਤੇ ਨਾਲ ਦੀ ਨਾਲ ਜਿਹੜੇ ਬਹੁਤ ਸਾਰੇ ਮੁਲਕ ਆ ਉਹ ਸਬਸਿਡੀ ਦੇ ਉੱਤੇ ਜਿਹੜੇ US ਤੋਂ ਲੈ ਕੇ ਬੈਠੇ ਆ ਅਤੇ ਆਪਣੇ ਹੀ ਉਲਟ ਜਿਹੜੇ USA ਦੇ ਉਲਟ ਜਦੋਂ ਵੀ ਕੋਈ ਉੱਦਾਂ ਦੀ ਘੜੀ ਆਉਂਦੀ ਹੈਗੀ ਖੰਡ ਦੀ ਉਹ ਉੱਥੋਂ ਭੱਜ ਜਾਂਦੇ ਹੈਗੇ ਆ ਅਤੇ ਉਹ ਏਡ ਆਪਾਂ ਕੱਟ ਕਰਾਂਗੇ। ਸੋ ਪਿਛਲੇ ਸਾਲਾਂ ਦੇ ਵਿੱਚ ਬਹੁਤ ਸਾਰੇ ਮੁਲਕਾਂ ਦੇ ਵਿੱਚੋਂ US ਜਿਹੜੀ ਫਾਈਨੈਂਸ਼ੀਅਲ ਏਡ ਦਿੰਦਾ ਹੁੰਦਾ ਸੀ ਉਹ ਕੱਟ ਵੀ ਹੋਈ ਆ। ਪਾਕਿਸਤਾਨ ਉਹਦੀ ਇੱਕ ਐਗਜ਼ਾਮਪਲ ਹੈਗੀ ਆ। ਉਹਦੇ ਵਿੱਚ ਪਾਕਿਸਤਾਨ 'ਚ ਬਹੁਤ ਵੱਡੀ ਗਿਣਤੀ 'ਚ ਫਾਈਨੈਂਸ਼ੀਅਲ ਏਡ USA ਤੋਂ ਜਾਂਦੀ ਹੁੰਦੀ ਸੀ, ਹੁਣ ਉਹਦੇ ਵਿੱਚ ਬਹੁਤ ਜ਼ਿਆਦਾ ਕੱਟ ਕੀਤਾ ਗਿਆ ਹੈਗਾ। ਸੋ ਯੂਕਰੇਨ ਦੇ ਮੁੱਦੇ ਨੂੰ ਲੈ ਕੇ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਕਿਹਾ ਵੀ ਜਿਹੜੇ ਹੋਰ ਮੁਲਕ ਆ ਦੁਨੀਆ 'ਚ ਉਹਨਾਂ ਦਾ ਵੀ ਕੋਈ ਫਰਜ਼ ਬਣਦਾ ਨਾ, ਬਾਕੀ ਦੇ ਮੁਲਕ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਜਿਹੜਾ ਆ ਵੱਖ-ਵੱਖ ਜਿਹੜੇ ਮੁਲਕ ਹੈਗੇ ਆ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈਗੀ ਆ। ਅਤੇ ਉਹਨਾਂ ਨੇ ਕਿਹਾ ਵੀ ਯੂਕਰੇਨ ਦੇ ਮਾਮਲੇ ਦੇ ਵਿੱਚ ਜਿੰਨੇ ਵੀ ਦੂਜੇ ਮੁਲਕ ਹੈਗੇ ਆ ਉਹਨਾਂ ਨੂੰ ਜਿਹੜੀ ਆ ਯੂਕਰੇਨ ਦੀ ਸਪੋਰਟ ਕਰਨੀ ਚਾਹੀਦੀ ਆ। ਇਕੱਲੀ ਇਹ ਅਮਰੀਕਾ ਦੀ ਜ਼ਿੰਮੇਵਾਰੀ ਨਹੀਂ ਪਈ, ਜਿਹੜਾ ਅਮਰੀਕਾ ਆ ਉਹ ਇਕੱਲਾ ਹੀ ਜਿਹੜਾ ਯੂਕਰੇਨ ਦੀ ਮਿਲੀਅਨਸ ਆਫ ਡਾਲਰ ਦੀ ਹੈਲਪ ਕਰੇ। ਅਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਜਰਮਨੀ ਦੇ ਚਾਂਸਲਰ ਨੂੰ ਵੀ ਮੈਂ ਮਿਲਿਆ, ਉਹਨਾਂ ਨੂੰ ਵੀ ਕਿਹਾ ਵੀ ਜਰਮਨੀ ਕਾਹਤੇ ਨਹੀਂ ਜਿਹੜਾ ਆ ਯੂਕਰੇਨ ਦੀ ਹੈਲਪ ਕਰਦਾ, ਫਰਾਂਸ ਕਿਉਂ ਨਹੀਂ ਯੂਕਰੇਨ ਦੀ ਹੈਲਪ ਕਰਦਾ ਅਤੇ ਬਾਕੀ ਮੁਲਕ ਕਿਉਂ ਨਹੀਂ ਯੂਕਰੇਨ ਦੀ ਜਿਹੜੀ ਹੈਲਪ ਕਰਦੇ। ਅਤੇ ਉਹ ਕਹਿੰਦੇ ਵੀ ਜਿਹੜੀ US ਨੇ ਪੇਮੈਂਟ ਦੇਣੀ ਹੈਗੀ ਆ ਯੂਕਰੇਨ ਨੂੰ ਉਹ ਅਲਟੀਮੇਟਲੀ ਆਪਾਂ ਦੇਵਾਂਗੇ, ਪਰ ਸਟਿਲ ਜਿਹੜੇ ਬਾਕੀ ਦੇ ਮੁਲਕ ਹੈਗੇ ਆ ਉਹਨਾਂ ਨੂੰ ਜ਼ਰੂਰ
ਯੂਕਰੇਨ ਦੀ ਜਾਂ ਹੋਰ ਵੀ ਜਿੰਨੇ ਤੁਹਾਡੇ ਕਹਿੰਦੇ ਗੁਆਂਢੀ ਮੁਲਕ ਆ ਜਿਹਨੂੰ ਜਿੱਥੇ-ਜਿੱਥੇ ਜ਼ਰੂਰਤ ਆ ਉਹ ਹੈਲਪ ਕਰਨੀ ਚਾਹੀਦੀ ਆ। ਇਕੱਲੀ ਇਹ USA ਦੀ ਜ਼ਿੰਮੇਵਾਰੀ ਨਹੀਂ, ਵੀ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਕੋਈ ਕਿਸੇ ਤਰ੍ਹਾਂ ਦੀ ਹੈਲਪ ਦੀ ਜ਼ਰੂਰਤ ਆ ਤੇ ਉਹ US ਜਿਹੜੀ ਆ ਹੈਲਪ ਦਿੰਦਾ ਫਿਰੇ। ਤੇ ਇਹਦੇ ਨਾਲ ਆਪਾਂ ਡਿਟੇਲ ਦੇ ਵਿੱਚ ਕਰਦੇ ਜਾਵਾਂਗੇ ਕੀ ਕੁਝ UN ਦੇ ਵਿੱਚ ਵਾਪਰਿਆ, ਕਿਹੜੇ-ਕਿਹੜੇ ਵਿਸ਼ੇ ਦੇ ਉੱਤੇ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਬੋਲੇ ਹੈਗੇ ਆ। ਨਾਲ ਦੀ ਨਾਲ ਜਿਹੜੇ ਬੋਰਿਸ ਜੌਨਸਨ ਆ, ਜੇ ਉਹਨਾਂ ਦੀ ਗੱਲ ਕਰਦੇ ਜਾਈਏ, ਜਿਹੜੇ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਆ, ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜੀ UK ਦੀ ਸੁਪਰੀਮ ਕੋਰਟ ਹੈਗੀ ਆ, ਉਹਨਾਂ ਨੇ ਇਹ ਰੂਲਿੰਗ ਦਿੱਤੀ ਹੈਗੀ ਆ ਵੀ ਜਿਹੜਾ ਪ੍ਰਾਈਮ ਮਿਨਿਸਟਰ ਨੇ ਇੱਕ ਜਿਹੜੀ UK ਦੀ ਪਾਰਲੀਮੈਂਟ ਪਿਛਲੇ ਦਿਨਾਂ ਦੇ ਵਿੱਚ 5 ਹਫ਼ਤਿਆਂ ਦੇ ਲਈ ਸਸਪੈਂਡ ਕੀਤੀ ਸੀ, ਕਿਉਂਕਿ ਸਾਰਿਆਂ ਨੂੰ ਪਤਾ ਹੀ ਆ ਬ੍ਰੈਕਸਿਟ ਨੂੰ ਲੈ ਕੇ ਜਿਹੜਾ UK ਦਾ ਜਿਹੜਾ ਪ੍ਰਾਈਮ ਮਿਨਿਸਟਰ ਜਿਹੜੇ 2-3 ਜਿਹੜੇ ਆ ਉਹ ਇਸ ਮਾਰ ਹੇਠ ਆ ਗਏ ਆ। ਹਜੇ ਡਿਸਾਈਡ ਨਹੀਂ ਹੋ ਰਿਹਾ ਵੀ ਕਿਸ ਤਰ੍ਹਾਂ ਜਿਹੜਾ UK ਨੇ ਬਾਕੀ ਜਿਹੜੀਆਂ ਯੂਰਪੀਅਨ ਕੰਟਰੀਆਂ ਉਹਨਾਂ ਦੇ ਵਿੱਚੋਂ ਬਾਹਰ ਨਿਕਲਣਾ ਹੈਗਾ ਆ। ਸੋ ਉਹਨੂੰ ਲੈ ਕੇ ਜਿਹੜੇ UK ਦੇ ਨਵੇਂ ਬਣੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਆ, ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਜਿਹੜੀ ਪਾਰਲੀਮੈਂਟ ਆ ਉਹ 5 ਹਫ਼ਤਿਆਂ ਲਈ ਸਸਪੈਂਡ ਕਰ ਦਿੱਤੀ ਸੀ। ਉਸ ਤੋਂ ਬਾਅਦ ਇਹ ਜਿਹੜਾ ਮਸਲਾ ਆ ਉੱਥੇ UK ਦੀ ਪਾਰਲੀਮੈਂਟ 'ਚ ਗਿਆ। ਹੁਣ UK ਦੀ ਪਾਰਲੀਮੈਂਟ ਕਹਿੰਦੇ ਆ ਵੀ ਇਹ ਜਿਹੜਾ ਡਿਸੀਜਨ ਸੀ ਇਹ ਬਿਲਕੁਲ ਰੋਂਗ ਸੀ। ਸੋ ਜਿਹੜੀ UK ਦਾ ਪ੍ਰਾਈਮ ਮਿਨਿਸਟਰ ਆ, ਉਹਨਾਂ ਨੂੰ ਜਿਹੜੇ ਇਲੈਕਟਡ ਬੰਦੇ ਹੈਗੇ ਆ, ਮੈਂਬਰ ਪਾਰਲੀਮੈਂਟ ਆ, ਉਹਨਾਂ ਨੂੰ ਜਿਹੜਾ ਸਸਪੈਂਡ ਨਹੀਂ ਕਰਨਾ ਚਾਹੀਦਾ ਸੀ। ਪਰ ਦੂਸਰੇ ਪਾਸੇ ਜਿਹੜੇ ਸਾਡੇ ਪ੍ਰੈਜ਼ੀਡੈਂਟ ਹੈਗੇ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ, ਉਹ UK ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੂੰ ਜਿਹੜੇ ਮਿਲੇ ਹੈਗੇ ਅਤੇ ਉਹਨਾਂ ਨੇ ਕਿਹਾ ਵੀ ਜਿਹੜਾ ਬੋਰਿਸ ਜੌਨਸਨ ਆ ਇੱਕ ਬਹੁਤ ਵਧੀਆ ਜਿਹੜਾ ਜੋਬ ਕਰ ਰਿਹਾ ਹੈਗਾ ਆ। ਅਤੇ ਉਹਨਾਂ ਨੇ ਕਿਹਾ ਵੀ ਜਿਹੜਾ US ਆ ਉਹ ਚਾਹੇ ਬ੍ਰੈਕਸਿਟ ਦੇ ਵਿੱਚ ਕਿਸੇ ਤਰ੍ਹਾਂ ਦਾ ਸਮਝੌਤਾ ਕਰਕੇ ਬਾਹਰ ਹੋਵੇ ਜਾਂ ਸਮਝੌਤੇ ਤੋਂ ਬਾਹਰ ਬਿਨਾਂ ਹੀ ਕਿਸੇ ਗੱਲ ਤੋਂ ਬਾਹਰ ਹੋਵੇ, US ਜਿਹੜਾ ਆ ਉਹ ਪੂਰੀ ਤਰ੍ਹਾਂ ਬੋਰਿਸ ਜੌਨਸਨ ਦੀ ਜਿਹੜੀ ਸਰਕਾਰ ਹੈਗੀ ਆ ਉਹਦੀ ਜਿਹੜੀ ਆ ਹੈਲਪ ਕਰੂਗਾ। ਰਾਈਟ ਨਾਓ ਜਿਹੜੀ ਆ 30 ਮਿੰਟ ਪਹਿਲਾਂ ਦੀ ਖਬਰ ਸੀ ਵੀ UK ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਦੋਨੋਂ ਹੀ ਉਹਨਾਂ ਦਾ ਮੇਲ ਮਿਲਾਪ ਹੋ ਰਿਹਾ ਹੈਗਾ, ਗੱਲਬਾਤ ਕਰ ਰਿਹਾ UN ਦੇ ਵਿੱਚ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਸਾਰੇ ਮੁਲਕਾਂ ਦੇ ਜਿਹੜੇ ਹੈੱਡ ਹੈਗੇ ਆ ਉਹ ਉੱਥੇ ਪਹੁੰਚੇ ਹੋਏ ਹੈਗੇ ਆ। ਸੋ ਇਸੇ ਤਰ੍ਹਾਂ ਜਿਹੜੀ UK ਦੀ ਸੁਪਰੀਮ ਕੋਰਟ ਵੱਲੋਂ ਜੌਨਸਨ ਦੀ ਜਿਹੜੀ ਸਸਪੈਂਸ਼ਨ ਆ ਪਾਰਲੀਮੈਂਟ ਨੂੰ ਲੈ ਕੇ, ਉਸ ਮੁੱਦੇ ਦੇ ਉੱਤੇ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ UK ਦੇ ਪ੍ਰਾਈਮ ਮਿਨਿਸਟਰ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ। ਅਤੇ ਜੇ UN ਦੀ ਗੱਲ ਕਰਦੇ ਜਾਈਏ, ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਪਰਮਾਨੈਂਟ ਪੋਲੀਟੀਕਲ ਕਲਾਸ ਦੀ ਗੱਲ ਜਿਹੜੀ ਆ ਉਹ ਕੀਤੀ ਹੈਗੀ ਆ। ਉਹਨਾਂ ਨੇ ਇੱਕ ਤਰ੍ਹਾਂ ਨਾਲ ਫਿਰ ਇਹ ਕਿਹਾ ਵੀ ਆਪਣਾ ਮੁਲਕ ਜਿਹੜਾ ਆ ਉਹ ਆਪਣੇ ਮੁਲਕ ਦੀ ਤਰੱਕੀ ਅਤੇ ਆਪਣੇ ਲੋਕਾਂ ਦਾ ਜਿਹੜਾ ਧਿਆਨ ਰੱਖੇ ਅਤੇ ਗੁਆਂਢੀਆਂ ਦੇ ਨਾਲ, ਨੇਬਰਸ ਦੇ ਨਾਲ ਜਿਹੜਾ ਇੱਕ ਵਧੀਆ ਨੇਬਰ ਹੋਣ ਦੀ ਗੱਲਬਾਤ ਕਰੇ। ਗਲੋਬਲਿਸਟ ਜਿਹੜੇ ਆ ਉਹਨਾਂ ਦੇ ਉਲਟ ਉਹ ਬਹੁਤ ਸਖਤ ਸ਼ਬਦਾਂ ਦੇ ਵਿੱਚ ਬੋਲੇ ਹੈਗੇ ਆ। ਉਹ ਕਹਿੰਦੇ ਜਿਹੜੇ ਹਰ ਇੱਕ ਮੁਲਕ ਆ ਉਹਨੂੰ ਆਪਣਾ ਹੱਕ ਹੈਗਾ ਆ, ਆਪਣੇ ਜਿਹੜੇ ਬਾਰਡਰ ਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਸਾਂਭ ਕੇ ਰੱਖਣਾ ਅਤੇ ਆਪਣੇ ਮੁਲਕ ਦੇ ਲੋਕਾਂ ਨੂੰ ਜਿਹੜੀ ਆ ਉਸ ਤਰ੍ਹਾਂ ਦੇ ਨਾਲ ਜਿਹੜੀ ਆ ਉਹਨਾਂ ਦਾ ਧਿਆਨ ਰੱਖਣਾ। ਅਤੇ ਨਾਲ ਦੀ ਨਾਲ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਵੀ ਉਹਨਾਂ ਨੇ ਗੱਲ ਕੀਤੀ ਆ। ਕਹਿੰਦੇ ਥੋੜ੍ਹਾ ਜਿਹਾ ਜਿਹੜੇ ਹੈਗੇ ਆ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਆ ਉਹ ਬਹੁਤ ਜ਼ਿਆਦਾ ਪਾਵਰ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਇਕੱਠੀ ਕਰ ਰਹੇ ਹੈਗੇ ਆ ਅਤੇ ਅਸੀਂ ਉਹਨਾਂ ਨੂੰ ਇਹ ਅਲਾਓ ਨਹੀਂ ਇਹਨਾਂ ਨੂੰ ਇਸ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਸਾਨੂੰ ਉਸ ਦੀ। ਕਹਿੰਦੇ ਵੀ ਫ੍ਰੀ ਸੁਸਾਇਟੀ ਜਿਹੜੀ ਆ ਉਹ ਸੋਸ਼ਲ ਮੀਡੀਆ ਜਾਇੰਟਸ ਨੂੰ ਜਿਹੜੇ ਆ ਸਾਇਲੈਂਸ ਨਹੀਂ ਕਰ ਸਕਦੀ, ਜਿਹੜੇ ਲੋਕਾਂ ਦੀਆਂ ਜਿਹੜੀਆਂ ਆਵਾਜ਼ਾਂ ਹੁੰਦੀਆਂ। ਅਤੇ ਪਰ ਬਹੁਤ ਵਾਰ ਜਿਹੜਾ ਸੋਸ਼ਲ ਮੀਡੀਆ ਆ ਉਹ ਉਸ ਨੂੰ ਜਿਹੜਾ ਆ ਮਿਸਯੂਜ਼ ਵੀ ਕੀਤਾ ਜਾਂਦਾ ਹੈਗਾ ਆ। ਸੋ ਉਹਨਾਂ ਨੇ ਆਪਣੇ UN ਦੇ ਸਪੀਚ ਦੇ ਵਿੱਚ ਇੱਕ ਤਰ੍ਹਾਂ ਨਾਲ ਨੈਸ਼ਨਲਿਸਟ ਜਿਹੜਾ ਵਿਜ਼ਨ ਆ ਉਹਦੀ ਗੱਲਬਾਤ ਕੀਤੀ ਹੈਗੀ ਆ। ਅਤੇ ਓਪਨਲੀ ਉਹਨਾਂ ਨੇ ਇਹ ਕਿਹਾ ਵੀ ਹਰ ਇੱਕ ਮੁਲਕ ਆਪਣਾ ਜਿਹੜਾ ਇੰਡੀਪੈਂਡੈਂਟ ਧਿਆਨ ਰੱਖੇ। ਜਿਹੜਾ ਬਾਰਡਰ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਕਿਸ ਤਰ੍ਹਾਂ ਉਹ ਕਹਿੰਦੇ ਆ ਵੀ ਹਰ ਇੱਕ ਮੁਲਕ ਨੂੰ ਆਪਣਾ ਬਾਰਡਰ ਜਿਹੜਾ ਆ ਉਹ ਸਾਂਭ ਕੇ ਰੱਖਣ ਦੀ ਜਿਹੜੀ ਆ ਉਹਨਾਂ ਦੀ ਡਿਊਟੀ ਹੈਗੀ ਆ। ਇਸ ਤੋਂ ਬਾਅਦ ਜਿਹੜੇ ਖਾਸ ਕਰਕੇ ਉਹ LGBTQ ਜਿਹੜੇ ਗੇਜ਼ ਐਂਡ ਲੈਸਬੀਅਨ ਲੋਕ ਹੈਗੇ ਆ ਅਤੇ ਵਿਮਨ ਰਾਈਟਸ ਉਹਨਾਂ ਦੇ ਹੱਕ ਦੇ ਵਿੱਚ ਬੋਲੇ ਹੈਗੇ ਆ।
ਉਹਨਾਂ ਨੇ ਇਹ ਕਿਹਾ ਆ ਵੀ ਹਰ ਇੱਕ ਬੰਦੇ ਨੂੰ ਇੰਡੀਪੈਂਡੈਂਟ ਹੱਕ ਹੈਗਾ, ਚਾਹੇ ਉਹ ਜਿਹੜੇ ਮਰਜ਼ੀ ਜਿਸ ਤਰ੍ਹਾਂ ਦਾ ਵੀ ਹੋਵੇ, ਚਾਹੇ ਉਹ LGBT ਨੂੰ ਕਿਸ ਤਰ੍ਹਾਂ ਵੀ ਉਹ ਬਿਲੋਂਗ ਕਰਦਾ ਹੈਗਾ ਆ। ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਆ ਵੀ US ਜਿਹੜਾ ਆ ਇਹ ਸਾਡੀ ਸੁਸਾਇਟੀ ਦੇ ਵਿੱਚ ਜਿਹੜਾ ਬੀਬੀਆਂ ਦਾ ਰੋਲ ਆ ਉਹਦੇ ਲਈ ਇੱਕ ਤਰ੍ਹਾਂ ਦੇ ਨਾਲ ਚੈਂਪੀਅਨ ਹੈਗਾ ਆ। ਅਤੇ ਸਾਡੇ ਮੁਲਕ ਦੇ ਵਿੱਚ ਜਿਹੜੀਆਂ ਵਿਮਨ ਹੈਗੀਆਂ ਆ, ਜਿਹੜੀਆਂ ਬੀਬੀਆਂ ਆ, ਉਹ ਜ਼ਿਆਦਾ ਅਮੀਰ ਹੈਗੀਆਂ ਆ, ਸੇਫ ਹੈਗੀਆਂ ਅਤੇ ਪੋਲੀਟੀਕਲੀ ਬਹੁਤ ਸਟੇਬਲ ਹੈਗੀਆਂ। ਨਾਲ ਦੀ ਨਾਲ ਉਹ ਮੁਲਕਾਂ ਦੇ ਉਲਟ ਵੀ ਬੋਲੇ ਹੈਗੇ ਆ ਜਿਨ੍ਹਾਂ ਨੇ ਹੋਮੋਸੈਕਸ਼ੁਅਲਿਟੀ ਨੂੰ ਇੱਕ ਤਰ੍ਹਾਂ ਨਾਲ ਕ੍ਰਿਮੀਨਲਾਈਜ਼ ਕੀਤਾ ਹੈਗਾ ਆ। ਇਹ ਆਪਾਂ ਨੂੰ ਪਤਾ ਆ, ਬਹੁਤ ਸਾਰੇ ਜਿਹੜੇ ਮੁਲਕ ਦੁਨੀਆ ਦੇ ਵਿੱਚ ਹੈਗੇ ਆ, ਜੇ ਉਹਨਾਂ ਨੂੰ ਪਤਾ ਲੱਗ ਜਾਏ ਵੀ ਕੋਈ ਬੰਦਾ ਹੋਮੋਸੈਕਸ਼ੁਅਲ ਹੈਗਾ ਆ ਅਤੇ ਉਹ ਕਈ ਮੁਲਕਾਂ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਫਾਂਸੀ ਵੀ ਦੇ ਦਿੱਤੀ ਜਾਂਦੀ ਆ। ਬਹੁਤ ਸਾਰੇ ਮੁਲਕ ਇਹ ਮਿਡਲ ਈਸਟ ਦੇ ਵਿੱਚ ਹੈਗੇ, ਸਾਊਦੀ ਅਰੇਬੀਆ, ਈਰਾਨ, ਇੱਦਾਂ ਦੇ ਜਿਹੜੇ ਮੁਲਕ ਹੈਗੇ ਆ। ਇਸ ਤੋਂ ਅੱਗੇ ਜੇ ਗੱਲ ਕਰਦੇ ਜਾਈਏ ਜਿਹੜੀ ਵੈਨਜ਼ੂਏਲਾ ਦੇ ਬਾਰੇ ਆ, ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਮਦੂਰੋ ਜਿਹੜੇ ਆ ਉਹਦੇ ਬਾਬਤ ਉਹਨਾਂ ਨੇ ਸ਼ਰੇਆਮ ਕਿਹਾ ਵੀ ਜਿਹੜੇ ਕਿਊਬਾ ਦੇ ਜਿਹੜੇ ਇਹ ਪਪੇਟ ਹੈਗੇ ਆ, ਇੱਕ ਤਰ੍ਹਾਂ ਨਾਲ ਵੀ ਕਿਊਬਾ ਦੇ ਇਹ ਚਮਚੇ ਹੈਗੇ ਆ। ਅਤੇ ਕਹਿੰਦੇ ਵੀ ਇਹ ਜਿਹੜਾ ਡਿਕਟੇਟਰ ਆ ਵੈਨਜ਼ੂਏਲਾ ਦਾ ਨਿਕੋਲਸ ਮਦੂਰੋ, ਇਹ ਉੱਥੇ ਦੇ ਜਿੰਨੇ ਵੀ ਜਿਹੜੀ ਆਇਲ ਦਾ ਜਿਹੜਾ ਆਉਂਦਾ ਹੈਗਾ ਆ ਪੈਸਾ, ਆਇਲ ਵੈਲਥ ਹੈਗੀ ਆ, ਉਹਨੂੰ ਇਹ ਇੱਕ ਤਰ੍ਹਾਂ ਨਾਲ ਬਟੋਰ ਰਿਹਾ ਆ। ਉੱਥੇ ਦੀ ਗਵਰਨਮੈਂਟ ਜਿਹੜੀ ਆ ਮਦੂਰੋ ਦੀ ਪੂਰੀ ਤਰ੍ਹਾਂ ਕਰਪਟ ਹੈਗੀ ਆ, ਕਮਿਊਨਿਸਟ ਰੂਲ ਹੈਗਾ ਅਤੇ ਉਸ ਨੂੰ ਸ਼ਰੇਆਮ ਜਿਹੜਾ ਆ ਡਿਕਟੇਟਰ ਕਿਹਾ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨਿਕੋਲਸ ਮਦੂਰੋ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਡਿਕਟੇਟਰ ਕਿਹਾ, ਅਤੇ ਕਿਊਬਾ ਦਾ ਕਹਿੰਦੇ ਇਹ ਚਮਚਾ ਆ, ਅਤੇ ਕਿਊਬਾ ਦੀ ਹੀ ਜਿਹੜੀ ਆ ਇਹ ਬਾਡੀਗਾਰਡਸ ਆਪਣੇ ਕੋਲ ਲਈ ਫਿਰਦਾ ਹੈਗਾ। ਇਸ ਤੋਂ ਅੱਗੇ ਜੇ ਦੇਖਦੇ ਜਾਈਏ, ਆਪਾਂ ਨੂੰ ਪਤਾ ਹੀ ਸੀ ਇਰਾਨ ਦੇ ਮਾਮਲੇ ਦੇ ਉੱਤੇ ਉਹ ਜ਼ਰੂਰ ਬੋਲਣਗੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਰਾਨ ਦੇ ਮਾਮਲੇ ਦੇ ਉੱਤੇ ਇਹੀ ਕਿਹਾ ਆ ਵੀ ਆਪਾਂ ਜਿਹੜੀਆਂ ਹੋਰ ਸੈਂਕਸ਼ਨਸ ਜਿਹੜੀਆਂ ਆ ਇਰਾਨ ਦੇ ਉੱਤੇ ਲਾਉਣ ਜਾ ਰਹੇ ਹੈਗੇ ਆ। ਸੋ ਉਹ ਕਹਿੰਦੇ ਵੀ ਮੈਂ ਨਹੀਂ ਚਾਹੁੰਦਾ ਵੀ ਇਕੱਲਾ ਇਰਾਨ ਜਿਹੜਾ ਆ ਮਿਡਲ ਈਸਟ ਦੇ ਵਿੱਚ ਕਿਸੇ ਤਰ੍ਹਾਂ ਦੀ ਦੂਜੇ ਮੁਲਕਾਂ ਦੇ ਲਈ ਉਹ ਥ੍ਰੈਟ ਬਣੇ। ਸੋ ਇੱਕ ਨਾ ਇੱਕ ਦਿਨ ਕਹਿੰਦੇ ਆ ਵੀ ਇਰਾਨ ਨੂੰ ਗੱਲਬਾਤ ਕਰਨੀ ਪੈਣੀ ਹੈਗੀ ਆ। ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਕੋਈ ਵੀ ਜਿਹੜੀ ਆ ਜ਼ਿੰਮੇਵਾਰ ਗਵਰਨਮੈਂਟ ਹੈਗੀ ਆ ਉਹ ਇਰਾਨ ਦੇ ਬਲੱਡ ਡਸਟ ਨੂੰ ਸਬਸਿਡਾਈਜ਼ ਨਹੀਂ ਕਰ ਸਕਦੀ। ਸੋ ਉਹਨਾਂ ਨੇ ਇੱਕ ਤਰ੍ਹਾਂ ਨਾਲ ਸਿੱਧਾ ਹੀ ਕਿਹਾ ਵੀ ਕਿਸੇ ਵੀ ਜਿਹੜੀ ਗੌਰਮੈਂਟ ਆ, ਕਿਸੇ ਵੀ ਦੁਨੀਆ ਦੀ ਜਿਹੜੀ ਕੋਈ ਵੀ ਜਿਹੜਾ ਮੁਲਕ ਹੈਗਾ ਉਹਨੂੰ ਇਰਾਨ ਵਾਲਿਆਂ ਦੇ ਨਾਲ ਡੀਲ ਨਹੀਂ ਕਰਨਾ ਚਾਹੀਦਾ, ਉਹਨਾਂ ਦਾ ਜਿਹੜਾ ਆਇਲ ਨਹੀਂ ਖਰੀਦਣਾ ਚਾਹੀਦਾ। ਸੋ ਅਲਟੀਮੇਟਲੀ ਜਿਹੜਾ ਇਰਾਨ ਦੇ ਉੱਤੇ ਸੈਂਕਸ਼ਨਸ ਹੋਰ ਲਾ ਕੇ ਉਹਨਾਂ ਨੂੰ ਫਾਈਨੈਂਸ਼ੀਅਲੀ ਡਾਊਨ ਕਰਕੇ ਉਹ ਕਹਿੰਦੇ ਵੀ ਇੱਕ ਦਿਨ ਇਰਾਨ ਵਾਲੇ ਜ਼ਰੂਰ ਆਪਣੇ ਨਾਲ ਗੱਲਬਾਤ ਕਰਨਗੇ। ਇਹ ਉਹਨਾਂ ਦਾ ਮੇਨ ਜਿਹੜਾ ਕੰਸਰਨ ਇਰਾਨ ਦੇ ਬਾਬਤ ਸੀ, ਕਿਉਂਕਿ ਹਜੇ ਵੀ ਉਹਨਾਂ ਨੇ ਬਿਆਨ ਦਿੱਤੇ ਆ ਵੀ US ਨਹੀਂ ਚਾਹੁੰਦਾ ਵੀ ਕਿਸੇ ਤਰ੍ਹਾਂ ਦੀ ਜਿਹੜੀ ਆ ਇਰਾਨ ਦੇ ਉੱਤੇ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਜਿਹੜੀ ਆ ਆਪਣੀ ਜਿਹੜੀ ਪਾਵਰ ਆ ਉਹਨੂੰ ਯੂਜ਼ ਕੀਤਾ ਜਾਵੇ। ਅਤੇ ਬਾਰਡਰ ਦੇ ਬਾਰੇ ਮੈਂ ਪਹਿਲਾਂ ਵੀ ਦੱਸਿਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸਿੱਧੇ ਕਿਹਾ ਆ ਵੀ ਹਰ ਇੱਕ ਮੁਲਕ ਨੂੰ ਉਹਨਾਂ ਦਾ ਆਪਣਾ ਐਬਸੋਲਿਊਟ ਰਾਈਟ, ਆਪਣਾ ਹੱਕ ਹੈਗਾ ਆਪਣੇ ਬਾਰਡਰ ਜਿਹੜੇ ਆ ਉਹਨਾਂ ਨੂੰ ਸੇਵ ਕਰਨ ਦੇ ਲਈ। ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਬਹੁਤ ਸਾਰੀਆਂ ਪਾਲਿਸੀਆਂ ਹੈਗੀਆਂ ਆ ਕਰੂਅਲ ਅਤੇ ਈਵਲ ਹੈਗੀਆਂ, ਖਾਸ ਕਰਕੇ ਓਪਨ ਬਾਰਡਰ ਦੇ ਨਾਲ, ਅਤੇ ਸਾਰੇ ਮੁਲਕਾਂ ਨੂੰ ਜਿਹੜਾ ਆਪਣੇ ਜਿਹੜੇ ਬਾਰਡਰ ਆ ਉਹ ਸੇਵ ਕਰਨ ਦਾ ਹੱਕ ਹੈਗਾ ਆ। ਉਹਨਾਂ ਨੇ ਇਮੀਗ੍ਰੇਸ਼ਨ ਮੁੱਦੇ ਦੇ ਉੱਤੇ ਯੂਨਾਈਟਿਡ ਨੇਸ਼ਨ ਦੇ ਵਿੱਚ ਬੋਲਦੇ ਹੋਏ ਜਿਹੜਾ ਉਹਨਾਂ ਨੇ ਸ਼ਰੇਆਮ ਕਿਹਾ ਵੀ ਮੈਂ ਜਿੰਨੇ ਵੀ ਜਿਹੜੇ ਲੋਕ ਹੈਗੇ ਆ ਉਹ ਓਪਨ ਬਾਰਡਰ ਐਕਟਿਵਿਸਟ ਹੈਗੇ ਆ, ਉਹਨਾਂ ਨੂੰ ਕਹਿਣਾ ਚਾਹੁੰਦਾ ਹੈਗਾ ਆ ਵੀ ਤੁਹਾਡੀਆਂ ਪਾਲਿਸੀਆਂ ਜਿਹੜੀਆਂ ਇਹ ਸਹੀ ਨਹੀਂ ਹੈਗੀਆਂ, ਇਹ ਕਰੂਅਲ ਅਤੇ ਈਵਲ ਹੈਗੀਆਂ। ਜਿੰਨਾ ਚਿਰ ਉਹ ਕਹਿੰਦੇ ਵੀ ਮੈਂ ਪ੍ਰੈਜ਼ੀਡੈਂਟ ਹੈਗਾ ਆ, ਮੈਂ ਆਪਣੇ ਮੁਲਕ ਦੇ ਜਿਹੜੇ ਬਾਰਡਰ ਆ ਉਹਨੂੰ ਪੂਰੀ ਤਰ੍ਹਾਂ ਸੇਵ ਕਰਨ ਦੇ ਲਈ ਜਿਹੜਾ ਆ ਪੂਰੀ ਕੋਸ਼ਿਸ਼ ਕਰੂੰਗਾ ਅਤੇ ਕਰ ਵੀ ਰਿਹਾ ਹਾਂ। ਅਤੇ ਡਾਇਰੈਕਟਲੀ ਉਹਨਾਂ ਨੇ ਇਹ ਕਿਹਾ ਵੀ ਕੋਈ ਵੀ ਬੰਦਾ ਜੇ USA ਦੇ ਵਿੱਚ ਇਲੀਗਲੀ ਕ੍ਰਾਸ ਹੋ ਕੇ ਆਉਂਦਾ ਆ, ਉਹ ਕਹਿੰਦੇ ਵੀ ਇਫ ਯੂ ਮੇਕ ਇਟ ਹੇਅਰ ਯੂ ਵਿਲ ਨਾਟ ਬੀ ਅਲਾਊਡ ਇਨ। ਜੇ ਤੁਸੀਂ ਇੱਥੇ ਆ ਗਏ ਤੁਹਾਨੂੰ ਅਲਾਊ ਨਹੀਂ ਕੀਤਾ ਜਾਊਗਾ, ਤੁਹਾਨੂੰ ਇਮੀਡੀਏਟਲੀ ਜਿਹੜਾ ਆਪਣੇ ਜਿੱਥੋਂ ਵੀ ਤੁਸੀਂ ਆਏ ਆ ਉੱਥੇ ਮੋੜ ਦਿੱਤਾ ਜਾਊਗਾ, ਅਤੇ ਤੁਹਾਨੂੰ ਸਾਡੇ ਮੁਲਕ ਦੇ ਵਿੱਚ ਕਿਸੇ ਤਰ੍ਹਾਂ ਵੀ ਜਿਹੜਾ ਛੱਡਿਆ ਨਹੀਂ ਜਾਊਗਾ ਜਿੰਨਾ ਚਿਰ ਮੈਂ US ਦਾ ਪ੍ਰੈਜ਼ੀਡੈਂਟ ਹੈਗਾ ਆ।
ਤੇ ਅਸੀਂ ਜਿਹੜੇ ਆ ਆਪਣੇ ਪੂਰੀ ਤਰ੍ਹਾਂ ਜਿਹੜੇ ਸਾਡੇ ਲਾਜ਼ ਹੈਗੇ ਆ ਬਾਰਡਰ ਨੂੰ ਪ੍ਰੋਟੈਕਟ ਕਰਨ ਦੇ ਲਈ, ਸੇਵ ਕਰਨ ਦੇ ਲਈ, ਉਹਨੂੰ ਪੂਰੀ ਤਰ੍ਹਾਂ ਜਿਹੜਾ ਆ ਇਨਫੋਰਸ ਕਰਾਂਗੇ। ਇਸ ਤੋਂ ਅੱਗੇ ਜੇ ਨਾਰਥ ਕੋਰੀਆ ਦੀ ਗੱਲ ਕਰਦੇ ਜਾਈਏ, ਨਾਰਥ ਕੋਰੀਆ ਦੀ ਬਾਬਤ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਹੈਗਾ ਵੀ ਨਾਰਥ ਕੋਰੀਆ ਇਜ਼ ਫੁੱਲ ਆਫ ਅਨਟੈਪਡ ਪੋਟੈਂਸ਼ੀਅਲ, ਅਤੇ ਉਹਨਾਂ ਨੂੰ ਡੀਨਿਊਕਲੀਅਰਾਈਜੇਸ਼ਨ ਕਰਨੀ ਚਾਹੀਦੀ ਹੈਗੀ ਆ। ਸੋ ਉਹ ਦੋਨਾਂ ਮੁਲਕਾਂ ਦੀ ਗੱਲ ਕਰਦੇ ਆ ਵੀ ਈਰਾਨ ਅਤੇ ਨਾਰਥ ਕੋਰੀਆ ਜਿਹੜੇ ਆ ਇੱਥੇ ਪੋਟੈਂਸ਼ੀਅਲ ਬਹੁਤ ਆ, ਚਾਹੇ ਬਿਜ਼ਨਸ ਦਾ, ਉਹਨਾਂ ਨੂੰ ਆਪਣੇ ਲੋਕਾਂ ਦੇ ਜਿਹੜਾ ਉਹਨਾਂ ਨੂੰ ਹਰ ਇੱਕ ਮੁੱਦੇ ਦੇ ਉੱਤੇ ਅਪਲਿਫਟ ਕਰਨ ਦਾ, ਪਰ ਜਿਹੜਾ ਨਿਊਕਲੀਅਰ ਨੂੰ ਲੈ ਕੇ ਜਿਹੜੇ ਦੋਨੋਂ ਮੁਲਕ ਆ ਇਹ ਡੀਨਿਊਕਲੀਅਰਾਈਜੇਸ਼ਨ ਅਗਰ ਕਰਨ ਨੂੰ ਮੰਨਦੇ ਆ ਅਤੇ ਅਸੀਂ ਪੂਰੀ ਤਰ੍ਹਾਂ ਉਹਨਾਂ ਦੀ ਜਿਹੜੀ ਹੈਲਪ ਕਰਨ ਦੇ ਲਈ ਤਿਆਰ ਹੈਗੇ ਆ। ਨਾਰਥ ਕੋਰੀਆ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਫਿਰ ਕਿਹਾ ਆ ਵੀ ਮੇਰੀ ਜਿਹੜੀ ਆ ਇੱਕ ਤਰ੍ਹਾਂ ਨਾਲ ਫਿਰ ਕਿਮ ਜੋਂਗ ਓਨ ਦੇ ਨਾਲ ਜਿਹੜੀ ਗੱਲਬਾਤ ਹੋਈ ਹੈਗੀ ਆ, ਅਤੇ ਵੀ ਮੈਂ ਚਾਹੁੰਦਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਿਹੜੀ ਆ ਕਿਸੇ ਤਰ੍ਹਾਂ ਦੀ ਜਿਹੜੀ ਸਮਿਟ ਜਿੱਦਾਂ ਪਿੱਛੇ ਹੋਈਆਂ ਸੀਗੀਆਂ, ਤੁਹਾਨੂੰ ਪਤਾ ਇੱਕ ਸਮਿਟ ਵਧੀਆ ਹੋਈ ਸੀ, ਇੱਕ ਜਿਹੜੀ ਵੀਅਤਨਾਮ 'ਚ ਹੋਈ ਸੀ ਉਹ ਇੱਕ ਤਰ੍ਹਾਂ ਨਾਲ ਫੇਲ ਹੋ ਗਈ ਸੀ। ਉਹ ਕਹਿੰਦੇ ਆ ਵੀ ਮੈਨੂੰ ਲੱਗਦਾ ਆ ਵੀ ਨਾਰਥ ਕੋਰੀਆ ਵਾਲੇ ਫਿਰ ਚਾਹੁੰਦੇ ਆ ਵੀ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਗੱਲਬਾਤ ਹੋਣੀ ਚਾਹੀਦੀ ਹੈਗੀ ਆ, ਤਾਂ ਕਿ ਜਿਹੜੀ ਆ ਨਾਰਥ ਕੋਰੀਆ ਅਤੇ ਸਾਊਥ ਕੋਰੀਆ ਦੇ ਵਿੱਚ ਜਿਹੜੀ ਰਿਫਟ ਹੈਗੀ ਆ ਉਹ ਘਟੀ ਜਾਵੇ। ਅਤੇ ਨਾਰਥ ਕੋਰੀਆ ਇੱਕ ਤਰ੍ਹਾਂ ਦੇ ਨਾਲ ਪਤਾ ਹੀ ਆ ਸਾਨੂੰ ਸਾਰਿਆਂ ਨੂੰ, ਉੱਥੇ ਵੀ ਬਹੁਤ ਜ਼ਿਆਦਾ ਸੈਂਕਸ਼ਨ ਜਿਹੜੀਆਂ ਲਾਈਆਂ ਹੋਈਆਂ ਆ, ਅਤੇ ਨਾਰਥ ਕੋਰੀਆ ਦੀ ਜਿਹੜੀ ਪੋਜੀਸ਼ਨ ਆ ਫਾਈਨੈਂਸ਼ੀਅਲੀ ਉਹ ਵੀ ਕਾਫੀ ਬੈਡ ਹੈਗੀ ਆ। ਸੋ ਦੋਨਾਂ ਮੁਲਕਾਂ ਨੂੰ ਜਿਹੜਾ ਉਹਨੇ ਪੂਰੀ ਤਰ੍ਹਾਂ ਜਿਹੜਾ ਆ ਆਪਣੇ ਭਾਸ਼ਣ ਦੇ ਦੌਰਾਨ ਕਲੀਅਰਲੀ ਕਹਿ ਦਿੱਤਾ ਵੀ ਡੀਨਿਊਕਲੀਅਰਾਈਜੇਸ਼ਨ ਜਿਹੜੀ ਆ ਹੋਣੀ ਚਾਹੀਦੀ ਆ। ਤੁਹਾਨੂੰ ਨਿਊਕਲੀਅਰ ਜਿੰਨੇ ਵੀ ਜਿਹੜੇ ਨਿਊਕਲੀਅਰ ਦੇ ਕੋਈ ਵੀ ਜਿਹੜਾ ਬੰਬ ਆ ਜਾਂ ਕੋਈ ਵੀ ਸਮਾਨ ਆ ਉਹ ਇੱਕ ਨਾ ਇੱਕ ਦਿਨ ਤੁਹਾਨੂੰ ਮਿਟਾਉਣਾ ਪੈਣਾ ਹੀ ਹੈਗਾ ਆ, ਫਿਰ ਹੀ ਜਿਹੜੇ ਆ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਇਸ ਤੋਂ ਅੱਗੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਚਾਈਨਾ ਦੇ ਬਾਰੇ ਗੱਲਬਾਤ ਕੀਤੀ ਆ। ਕਹਿੰਦੇ ਵੀ ਚਾਈਨਾ ਨੇ ਆਪਣਾ ਜਿਹੜਾ ਇੱਕ ਤਰ੍ਹਾਂ ਨਾਲ ਵਾਅਦਾ ਸੀਗਾ ਟਰੇਡ ਦੇ ਉੱਤੇ ਉਹ ਤੋੜਿਆ ਹੈਗਾ ਆ। ਸੋ ਉਹਨਾਂ ਨੇ ਇਹ ਕਿਹਾ ਵੀ ਮੈਂ ਤਾਂ ਚਾਹੁੰਦਾ ਆ ਵੀ ਉੱਥੇ ਜਿਹੜੇ ਆ ਇਹ ਰਿਫਾਰਮ ਹੋਣ, ਪਰ ਚਾਈਨਾ ਵਾਲਿਆਂ ਨੇ ਇੱਕ ਤਰ੍ਹਾਂ ਨਾਲ ਇਸ ਨੂੰ ਜਿਹੜੇ ਨਵੇਂ ਰਿਫਾਰਮਸ ਹੈਗੇ ਆ ਉਹਨੂੰ ਐਮਬਰੇਸ ਕਰਨ ਤੋਂ ਡਿਕਲਾਈਨ ਕਰ ਦਿੱਤਾ, ਉਹ ਤੋਂ ਨਾ ਕਰ ਦਿੱਤੀ ਆ। ਅਤੇ ਇਹ ਕਹਿੰਦੇ ਆ ਵੀ ਇਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜਾ ਇਹਦਾ ਅਸਰ ਹੋ ਰਿਹਾ ਹੈਗਾ ਆ। ਆਪਣੇ ਕਈ ਜਿਹੜੇ ਉਹ ਬਿਜ਼ਨਸਿਸ ਹੈਗੇ ਆ ਉਹਨਾਂ ਨੂੰ ਚਾਈਨਾ ਵਾਲੇ ਬਹੁਤ ਜ਼ਿਆਦਾ ਕਹਿੰਦੇ ਹੈਵੀ ਸਟੇਟ ਸਬਸਿਡੀਜ਼ ਦੇ ਰਹੇ ਹੈਗੇ ਆ, ਕਰੰਸੀ ਨੂੰ ਮੈਨੂਪੂਲੇਸ਼ਨ ਕਰ ਰਹੇ ਹੈਗੇ ਆ, ਅਤੇ ਜਿਹੜੇ ਪ੍ਰੋਡਕਟ ਆਪਣੇ ਬਣਾਉਂਦੇ ਆ ਉਹਨੂੰ ਇੱਕ ਤਰ੍ਹਾਂ ਦੇ ਨਾਲ ਡੰਪ ਕਰ ਰਹੇ ਹੈਗੇ ਆ, ਅਤੇ ਜਿਹੜੀ ਟੈਕਨੋਲੋਜੀ ਆ ਉਹਨੂੰ ਜਿਹੜੀ ਉਹ ਟਰਾਂਸਫਰ ਕਰ ਰਹੇ ਆ। ਅਤੇ ਉਹਨਾਂ ਨੇ ਸ਼ਰੇਆਮ ਚਾਈਨਾ ਦੇ ਉੱਤੇ ਇੰਟਲੈਕਚੁਅਲ ਪ੍ਰੋਪਰਟੀ ਨੂੰ ਚੋਰੀ ਕਰਨ ਦੇ ਜਿਹੜੇ ਚਾਰਜਸ ਆ ਉਹ ਵੀ ਲਾਏ ਹੈਗੇ ਆ। ਸੋ ਚਾਈਨਾ ਦੇ ਨਾਲ ਜਿਸ ਤਰ੍ਹਾਂ ਦਾ ਉਹਨਾਂ ਦਾ ਅੱਜ ਬਿਆਨ ਆਇਆ, ਅਤੇ ਲੱਗਦਾ ਨਹੀਂ ਹੈਗਾ ਵੀ ਉਹ ਚਾਈਨਾ ਦੇ ਨਾਲ ਕੋਈ ਜਿਹੜੀ ਗੱਲਬਾਤ ਆ ਉਹਨਾਂ ਦੀ ਕਿਸੇ ਤਰ੍ਹਾਂ ਅੱਗੇ ਵੱਧ ਰਹੀ ਹੈਗੀ ਆ। ਅਤੇ ਬੋਰਿਸ ਜੌਨਸਨ ਦੇ ਬਾਰੇ ਮੈਂ ਦੱਸਿਆ ਹੀ ਆ ਵੀ ਉਹ ਥੋੜ੍ਹੇ ਮਿੰਟ ਪਹਿਲਾਂ ਹੀ ਜਿਹੜੇ ਉੱਥੇ ਦੇ ਪ੍ਰਾਈਮ ਮਿਨਿਸਟਰ ਹੈਗੇ ਆ ਉਹਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ, ਅਤੇ ਉਹਨਾਂ ਨੇ ਕਿਹਾ ਵੀ ਜਦੋਂ ਹੀ ਤੁਹਾਡਾ ਪੋਸਟ ਬ੍ਰੈਕਸਿਟ ਹੁੰਦਾ ਆ ਉਸ ਮਾਮਲੇ ਦੇ ਵਿੱਚ ਜਿਹੜਾ US ਆ ਸਭ ਤੋਂ ਪਹਿਲਾਂ ਜਾ ਕੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈਲਪ ਹੈਗੀ ਆ ਉਹਦੇ ਨਾਲ ਜਿਹੜੀ ਆ ਆਪਾਂ ਹੈਲਪ ਕਰਾਂਗੇ। ਸੋ ਬੋਰਿਸ ਜੌਨਸਨ ਉਹਨਾਂ ਨੇ ਕਿਹਾ ਵੀ ਮੇਰੇ ਬਹੁਤ ਵਧੀਆ ਮਿੱਤਰ ਹੈਗੇ ਆ। ਇਸ ਤੋਂ ਅੱਗੇ ਇੱਕ ਦੋ ਹੋਰ ਪੁਆਇੰਟ ਹੈਗੇ ਆ, ਫਿਰ ਆਪਾਂ ਬ੍ਰੇਕ ਲੈਣੀ ਹੈਗੀ ਆ। ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ UN ਦੇ ਵਿੱਚ ਜਿਹੜਾ ਅੱਜ ਭਾਸ਼ਣ ਹੋਇਆ ਕਾਫੀ ਲੰਮਾ ਭਾਸ਼ਣ ਸੀ, ਹਰ ਇੱਕ ਮੁੱਦੇ ਦੇ ਉੱਤੇ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ। ਉਹਨਾਂ ਨੇ ਇਹ ਵੀ ਕਿਹਾ ਆਉਣ ਵਾਲਾ ਭਵਿੱਖ ਗਲੋਬਲਿਸਟ ਨੂੰ ਨਹੀਂ ਬਿਲੋਂਗ ਕਰਦਾ, ਇਟ ਬਿਲੋਂਗ ਟੂ ਪੈਟਰੀਓਟਸ। ਸੋ ਉਹਨਾਂ ਨੇ ਇਹ ਕਿਹਾ ਵੀ ਆਪਣੇ ਮੁਲਕ ਨੂੰ ਜਿਹੜਾ ਆ ਤਕੜਾ ਬਣਾਓ, ਜਿਹੜੇ ਗਲੋਬਲਿਸਟ ਦੀ ਗੱਲ ਕਰਦੇ ਆ ਉਹ ਹੁਣ ਆਉਣ ਵਾਲੇ ਸਮੇਂ 'ਚ ਨਹੀਂ ਹੋਣਾ ਹੈਗਾ। ਅਤੇ ਇਹ ਵੀ ਕਿਹਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਜਿਹੜਾ US ਹੈਗਾ ਆ ਵਰਲਡਸ ਮੋਸਟ ਪਾਵਰਫੁਲ ਨੇਸ਼ਨ ਆ। ਕਹਿੰਦੇ ਵੀ ਅਸੀਂ ਦੁਨੀਆ ਦੀ ਸਭ ਤੋਂ ਤਕੜੀ ਨੇਸ਼ਨ ਹੈਗੇ ਆ, ਅਤੇ ਜਦੋਂ ਤੋਂ ਕਹਿੰਦੇ ਮੈਂ ਆਫਿਸ ਸੰਭਾਲਿਆ ਹੈਗਾ ਆ $2.5 ਟ੍ਰਿਲੀਅਨ 2.5 ਟ੍ਰਿਲੀਅਨ ਡਾਲਰ ਜਿਹੜਾ ਆ ਮਿਲਟਰੀ ਦੇ ਉੱਤੇ ਜਿਹੜਾ ਸਪੈਂਡ ਕੀਤਾ ਹੈਗਾ ਜਦੋਂ ਤੋਂ ਕਹਿੰਦੇ ਵੀ ਮੈਂ ਆਫਿਸ ਸੰਭਾਲਿਆ ਆ।
ਤੇ ਇੰਨੇ ਪੈਸੇ ਸਪੈਂਡ ਹੋਣ ਦੇ ਬਾਬਤ ਵੀ ਕਹਿੰਦੇ ਵੀ ਮੈਂ ਇਹ ਚਾਹੁੰਦਾ ਆ, ਈਵਨ ਦੋ ਅਸੀਂ ਵਰਲਡ ਦੀ ਸਭ ਤੋਂ ਵੱਡੀ ਤਾਕਤਵਰ ਨੇਸ਼ਨ ਹੈਗੀ ਆ, ਸਭ ਤੋਂ ਵੱਡੀ ਜਿਹੜੀ ਸਾਡੀ ਮਿਲਟਰੀ ਹੈਗੀ ਆ, ਅਤੇ ਮੈਂ ਆਸ ਕਰਦਾ ਹਾਂ ਵੀ ਮੇਰੇ ਹੁੰਦੇ ਹੋਏ ਇਹ ਜਿਹੜੀ ਆ ਮਿਲਟਰੀ ਦੀ ਪਾਵਰ ਆ ਇਹਨੂੰ ਕਿਤੇ ਵੀ ਯੂਜ਼ ਨਾ ਕਰਨਾ ਪਵੇ। ਸੋ ਇੰਨੇ ਕੁ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜੇ ਪੁਆਇੰਟ ਹੈਗੇ ਆ ਆਪਣੇ ਯੂਨਾਈਟਿਡ ਨੇਸ਼ਨ ਦੇ ਵਿੱਚ ਜਿਹੜਾ ਭਾਸ਼ਣ ਹੋਇਆ ਉਹਦੇ ਵਿੱਚ ਦੌਰਾਨ ਕਹੇ ਆ। ਅਤੇ ਹੁਣ ਆਪਾਂ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਫਿਰ ਜਿਹੜੀਆਂ ਹੋਰ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਦੇ ਵਿੱਚ ਘਰ ਵੇਚਣਾ ਖਰੀਦਣਾ ਚਾਹੁੰਦੇ ਹੋ, ਕਮਰਸ਼ੀਅਲ ਪ੍ਰਾਪਰਟੀ ਖਰੀਦਣਾ ਵੇਚਣਾ ਚਾਹੁੰਦੇ ਹੋ, ਰੀਅਲ ਏਸਟੇਟ ਦਾ ਕਿਸੇ ਵੀ ਤਰੀਕੇ ਦਾ ਕੰਮ ਹੈ ਤਾਂ ਯਾਦ ਰੱਖੋ ਕੈਲਰ ਵਿਲੀਅਮਸ ਵਾਲੇ ਰੀਅਲਟਰ ਰਵੀ ਗਿੱਲ ਨੂੰ। ਇਹ ਸੈਕਰਾਮੈਂਟੋ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਦੇ ਨਾਲ ਸੈਂਟਰਲ ਵੈਲੀ ਦੇ ਵਿੱਚ ਵੀ ਸੇਵਾਵਾਂ ਦਿੰਦੇ ਹਨ। ਕਾਲ ਕੈਲਰ ਵਿਲੀਅਮਸ ਵਾਲੇ ਰਵੀ ਗਿੱਲ 9164167464 916 416 74 64 DRE ਲਾਇਸੈਂਸ ਨੰਬਰ 0268144144। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ ਕੈਲੀਫੋਰਨੀਆ। ਲਾਲ ਨੀਲੇ ਪੀਲੇ ਬਾਗੇ ਸੂਟ ਸੋਹਣੀਆਂ ਬਣੀ ਫਿਰਦੀਆਂ ਨੇ ਫਰੂਟ ਸੋਹਣੀਆਂ। ਸ਼ਹਿਨਾਈ ਬ੍ਰਾਈਡਲ ਬੁਟੀਕ ਫਰੀਮੌਂਟ ਵਾਲਿਆਂ ਤੇ ਲੱਗ ਚੁੱਕੀ ਆ 25% ਡਿਸਕਾਊਂਟ ਦੀ ਭਾਰੀ ਸੇਲ। ਸ਼ਹਿਨਾਈ ਬ੍ਰਾਈਡਲ ਬੁਟੀਕ ਸਭ ਤੋਂ ਵੱਡਾ ਸਟੋਰ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀਆਂ ਸਾੜੀਆਂ, ਲਹਿੰਗੇ, ਸਲਵਾਰ ਸੂਟ ਅਤੇ ਵਿਆਹ ਵਾਸਤੇ ਲਹਿੰਗਾ ਅਤੇ ਸ਼ੇਰਵਾਨੀ। ਬੱਚਿਆਂ ਤੇ ਮਰਦਾਂ ਦੇ ਕੱਪੜੇ ਵੀ ਖਰੀਦ ਸਕਦੇ ਹੋ ਅਤੇ ਖਰੀਦ ਸਕਦੇ ਹੋ ਫੈਸ਼ਨ ਜਿਊਲਰੀ ਵੀ। ਅਤੇ ਇਹਨਾਂ ਦੀ ਨਵੀਂ ਕਲੈਕਸ਼ਨ ਤੋਂ ਕਿਸੇ ਵੀ ਤਰ੍ਹਾਂ ਦਾ ਕੱਪੜਾ ਪਸੰਦ ਕਰ ਸਕਦੇ ਹੋ ਅਤੇ ਲੈ ਸਕਦੇ ਹੋ 25% ਸੇਲ ਦਾ ਲਾਭ। ਇਸ ਦੇ ਨਾਲ ਹੀ ਇਹਨਾਂ ਦੇ ਸਟੋਰ ਤੇ ਖੁੱਲ ਚੁੱਕਾ ਹੈ ਗੋਲਡ ਪੈਲਸ ਜਿਊਲਰਸ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੇ ਹੀਰੇ ਅਤੇ ਸੋਨੇ ਦੇ ਗਹਿਣੇ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਗੱਲ ਕਰੋ 5107968658 510 796 8658 ਅਤੇ ਖੁੱਲੇ ਰਹਿੰਦੇ ਹਨ ਮੰਗਲਵਾਰ ਤੋਂ ਐਤਵਾਰ ਸਵੇਰੇ 11 ਵਜੇ ਤੋਂ ਸ਼ਾਮੀ 7:30 ਵਜੇ ਤੱਕ। ਸ਼ਹਿਨਾਈ ਬ੍ਰਾਈਡਲ ਬੁਟੀਕ 39189 ਫਾਰਵੈਲ ਡਰਾਈਵ ਫਰੀਮੌਂਟ। ਅੱਜ ਹੀ ਜਾਓ ਤੇ 25% ਸੇਲ ਦਾ ਲਾਭ ਉਠਾਓ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ।
ਮੈਂ ਕਿਹਾ ਜੀ ਬੜੇ ਖੁਸ਼ ਹਾਂ। ਉਹ ਖੁਸ਼ ਕਿਉਂ ਨਾ ਹੋਵਾਂ ਸੋਹਣੀਏ, ਟਰੱਕ ਐਕਸ ਵਾਲਿਆਂ ਨੇ ਤਾਂ ਕਮਾਲ ਹੀ ਕਰਤੀ। ਇੰਨੀ ਵਧੀਆ ਤੇ ਸਿੰਪਲ ਇਲੈਕਟ੍ਰੋਨਿਕ ਲੌਗਬੁੱਕ ਬਣਾਈ ਆ ਏ ਬੋਰਡ ਤੇ ELD। ਜਿਹਨੇ ਕਦੀ ਸਮਾਰਟਫੋਨ, ਆਈਫੋਨ ਤੇ ਟੈਬਲੇਟ ਨਹੀਂ ਚਲਾਈ, ਉਹ ਵੀ ਇਹਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਚਲਾ ਸਕਦਾ। ਤੇ ਸਭ ਤੋਂ ਵੱਡੀ ਗੱਲ, ਇਹਨਾਂ ਦੀ 24/7 ਸਪੋਰਟ। ਜਦੋਂ ਮਰਜ਼ੀ ਕਾਲ ਕਰੋ, ਉਸੇ ਟਾਈਮ ਹੀ ਪ੍ਰੋਬਲਮ ਹੱਲ। ਵਧੇਰੀ ਜਾਣਕਾਰੀ ਲਈ ਕੰਟੈਕਟ ਕਰੋ 6506000008। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪਣੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਜੇ ਅਗਲੀ ਖਬਰ ਵੱਲ ਚੱਲੀਏ, ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਏਅਰ ਕੰਟਰੋਲ ਦੇ ਜਿਹੜੇ ਆਫੀਸ਼ੀਅਲਸ ਹੈਗੇ ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਦੇ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਕੈਲੀਫੋਰਨੀਆ ਆ ਉਸ ਨੂੰ ਅਸੀਂ ਜਿਹੜੇ ਆ ਬਿਲੀਅਨਸ ਆਫ ਡਾਲਰ ਦਿੰਦੇ ਆ, ਉਹ ਇੱਕ ਤਰ੍ਹਾਂ ਨਾਲ ਬੰਦ ਕਰ ਸਕਦੇ ਹੈਗੇ ਆ। ਕਿਉਂਕਿ ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਦੇ ਮੁਤਾਬਕ ਈਵਨ ਦੋ ਜਿਹੜੀ ਕੈਲੀਫੋਰਨੀਆ ਬਹੁਤ ਜ਼ਿਆਦਾ ਲੈਫਟ ਲੀਨਿੰਗ ਸਟੇਟ ਹੈਗੀ ਆ, ਕਹਿੰਦੇ ਪਈ ਇਹਨਾਂ ਨੇ ਜਿਹੜਾ ਆ ਏਅਰ ਦੀ ਜਿਹੜੀ ਕੁਆਲਿਟੀ ਆ ਉਹ ਪੂਰੇ USA ਦੇ ਵਿੱਚ ਕੈਲੀਫੋਰਨੀਆ ਦੀ ਜਿਹੜੀ ਆ ਸਭ ਤੋਂ ਬੈਡ ਹੈਗੀ ਆ। ਇਹ EPA ਦੇ ਜਿਹੜੇ ਚੀਫ ਹੈਗੇ ਆ, ਉਹਨਾਂ ਨੇ ਕਿਹਾ ਆ, ਵੀਲਰ ਜਿਨ੍ਹਾਂ ਦਾ ਨਾਮ ਆ EPA ਦੇ ਚੀਫ, ਉਹਨਾਂ ਨੇ ਕਿਹਾ ਵੀ 34 ਮਿਲੀਅਨ ਦੇ ਕਰੀਬ ਕੈਲੀਫੋਰਨੀਆ ਜਿਹੜੇ ਆ ਉਹਨਾਂ ਨੂੰ ਜਿਹੜੀ ਫੈਡਰਲ ਨੈਸ਼ਨਲ ਐਂਬੀਐਂਟ ਏਅਰ ਕੁਆਲਿਟੀ ਸਟੈਂਡਰਡ ਆ ਉਹਦੇ ਮੁਤਾਬਕ ਜਿਹੜੀ ਆ ਏਅਰ ਹਵਾ ਜਿਹੜੀ ਆ ਉਹ ਨਹੀਂ ਮਿਲਦੀ। ਇਹਦਾ ਮਤਲਬ ਵੀ ਉਹਦੇ ਵਿੱਚ ਜਿਹੜੀ ਪੋਲੂਸ਼ਨ ਹੈਗੀ ਆ। ਕੈਲੀਫੋਰਨੀਆ ਨੇ 130 ਦੇ ਕਰੀਬ ਜਿਹੜੀਆਂ ਇੰਪਲੀਮੈਂਟੇਸ਼ਨ ਪਲਾਨਸ ਬਣਾਈਆਂ ਹੋਈਆਂ ਹੈਗੀਆਂ ਆ। ਆਪਾਂ ਦੇਖਿਆ ਵੀ ਰੂਲ ਤਾਂ ਬਹੁਤ ਜ਼ਿਆਦਾ ਕੈਲੀਫੋਰਨੀਆ 'ਚ ਸਟ੍ਰਿਕਟ ਹੈਗੇ ਆ, ਪਰ ਕੈਲੀਫੋਰਨੀਆ ਦੀ ਪਾਪੂਲੇਸ਼ਨ ਵੀ ਜ਼ਿਆਦਾ ਆ ਅਤੇ ਇੱਥੇ ਜਿਹੜੇ ਆ ਵਹੀਕਲਸ ਚਾਹੇ ਕਾਰਾਂ ਆ ਜਾਂ ਟਰੱਕ ਆ ਉਹ ਵੀ ਬਹੁਤ ਵੱਡੀ ਗਿਣਤੀ 'ਚ ਆ। 2 ਦਿਨ ਪਹਿਲਾਂ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਹੈਗੇ ਆ ਗੈਬਨ ਨਿਊਸਮ, ਉਹਨਾਂ ਨੇ ਵੀ ਜਿਹੜਾ ਇੱਕ ਲਾ 120 SB 120 ਜਿਹੜਾ ਆ ਉਹ ਸਾਈਨ ਕੀਤਾ ਸੀ ਵੀ ਹੁਣ ਜਿਹੜੇ ਟਰੱਕਾਂ ਵਾਲੇ ਆ ਉਹਨਾਂ ਨੂੰ ਵੀ ਜਿਹੜੀ ਸਮੌਗ ਚੈੱਕ ਕਰਾਉਣੀ ਪਿਆ ਕਰੂਗੀ, ਜਿਸ ਤਰ੍ਹਾਂ ਜਿਹੜੀ ਕਾਰਾਂ ਵਾਲੇ ਕਰਾਉਂਦੇ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ EPA ਦੇ ਚੀਫ ਜਿਹੜੇ ਕਹਿੰਦੇ ਆ ਵੀ ਬਿਲੀਅਨਸ ਆਫ ਡਾਲਰ ਜਿਹੜੀ ਫੈਡਰਲ ਜਿਹੜੀ ਏਡ ਮਿਲਦੀ ਹੈਗੀ ਸਟੇਟ ਨੂੰ, ਉਹ ਅਸੀਂ ਬੰਦ ਕਰ ਸਕਦੇ ਹਾਂ। ਉਹ ਉਹਨਾਂ ਨੇ ਲੈਟਰ ਜਿਹੜਾ ਹੈਗਾ ਆ ਇੱਕ ਜਿਹੜਾ ਕੈਲੀਫੋਰਨੀਆ ਦੇ ਗਵਰਨਰ ਨੂੰ ਲਿਖਿਆ ਆ ਵੀ ਏਅਰ ਕੁਆਲਿਟੀ ਦੇ ਉੱਤੇ ਤੁਸੀਂ ਕੰਮ ਕਰੋ, ਕਿਉਂਕਿ ਤੁਹਾਡੇ ਸਟੇਟ ਦੀ ਬਹੁਤ ਵੱਡੀ ਜਿਹੜੀ ਗਿਣਤੀ ਦੇ ਵਿੱਚ ਲੋਕ ਹੈਗੇ ਆ, ਉਹਨਾਂ ਨੂੰ ਜਿਹੜੀ ਆ ਏਅਰ ਆ ਉਹ ਸਹੀ ਨਹੀਂ ਮਿਲ ਰਹੀ ਹੈਗੀ। ਲਾਸ ਐਂਜਲਸ ਏਰੀਏ ਦੇ ਵਿੱਚ ਆਪਾਂ ਦੇਖਿਆ ਕਹਿੰਦੇ ਪਈ ਸਭ ਤੋਂ ਜ਼ਿਆਦਾ ਜਿਹੜੀਆਂ ਉੱਥੇ ਕਾਰਾਂ ਕਲੌਗਡ ਹੁੰਦੀਆਂ। ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜਾ ਉੱਥੇ ਦਾ ਬੇਸਨ ਹੈਗਾ ਆ ਉਹ ਏਅਰ ਪੂਲਸ ਜਿਹੜੀਆਂ ਡਰਟੀ ਏਅਰ ਪੂਲਸ ਹੈਗੀਆਂ, ਉੱਥੇ ਬਹੁਤ ਜ਼ਿਆਦਾ ਜਿਹੜੀ ਪੋਲੂਸ਼ਨ ਹੈਗੀਆਂ ਲਾਸ ਐਂਜਲਸ ਦੇ ਵਿੱਚ। ਸੋ ਇਸ ਕਰਕੇ ਹੁਣ ਦੇਖੋ ਵੀ ਇਹ ਤੋਂ ਕੀ ਬਣਦਾ ਆ। ਹਮੇਸ਼ਾ ਹੀ ਜਿਹੜੀ ਆ ਟਰੰਪ ਐਡਮਿਨਿਸਟ੍ਰੇਸ਼ਨ ਅਤੇ ਕੈਲੀਫੋਰਨੀਆ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਦੇ ਵਿੱਚ ਹਰ ਇੱਕ ਮੁੱਦੇ ਦੇ ਉੱਤੇ ਤਕਰਾਰ ਕਿਤੇ ਨਾ ਕਿਤੇ ਹੁੰਦੀ ਰਹਿੰਦੀ ਆ। ਹੁਣ ਇਹ ਜਿਹੜੀ ਆ ਏਅਰ ਪੋਲੂਸ਼ਨ ਨੂੰ ਲੈ ਕੇ ਹੋਈ ਹੈਗੀ ਆ। ਅਗਲੀ ਖਬਰ ਵੱਲ ਚੱਲੀਏ, ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਕੈਂਡੀਡੇਟ ਹੈਗੇ ਆ ਬਰਨੀ ਸੈਂਡਰਸ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਦੇ ਲਈ, ਉਹਨਾਂ ਨੇ ਹੁਣ ਇਹ ਕਿਹਾ ਆ ਵੀ ਜਿੰਨੇ ਵੀ ਜਿਹੜੇ ਅਮਰੀਕਾ ਦੇ ਵਿੱਚ ਹਾਈਐਸਟ ਇਨਕਮ ਅਮਰੀਕਨ ਹੈਗੇ ਆ ਉਹਨਾਂ ਦੇ ਉੱਤੇ ਐਕਸਟ੍ਰੀਮ ਵੈਲਥ ਟੈਕਸ ਲਾਉਣਾ ਚਾਹੀਦਾ ਆ ਅਤੇ ਉਹਨਾਂ ਦੀ ਨੈਸ਼ਨਲ ਵੈਲਥ ਰਜਿਸਟਰੀ ਹੋਣੀ ਚਾਹੀਦੀ ਆ। ਜਿਹੜਾ ਉੱਥੋਂ ਪੈਸਾ ਆਊਗਾ ਉਹਦੇ ਨਾਲ ਜਿਹੜੀ ਆ ਮੈਡੀਕੇਅਰ ਫॉर ਆਲ ਕਵਰ ਹੋ ਸਕਦਾ ਹੈਗਾ ਆ। ਸੈਨੇਟਰ ਬਰਨੀ ਸੈਂਡਰਸ ਨੇ ਇੱਕ ਤਰ੍ਹਾਂ ਨਾਲ ਪ੍ਰਪੋਜ਼ ਕੀਤਾ ਹੈਗਾ ਐਕਸਟ੍ਰੀਮ ਵੈਲਥ ਟੈਕਸ। ਕਹਿੰਦੇ ਵੀ ਜਿਨ੍ਹਾਂ ਲੋਕਾਂ ਦੀ 32 ਮਿਲੀਅਨ ਤੋਂ ਉੱਪਰ ਦੀ ਇਨਕਮ ਆ ਉਹਨਾਂ ਦੇ ਉੱਤੇ ਜਿਹੜਾ ਟੈਕਸ ਆ 1% ਵਧਾ ਕੇ ਲਾਇਆ ਜਾਊਗਾ ਅਤੇ ਇਸੇ ਤਰ੍ਹਾਂ ਜਿਨ੍ਹਾਂ ਦੀ 10 ਬਿਲੀਅਨ ਤੋਂ ਉੱਤੇ ਹੈਗੀ ਉਹਨਾਂ ਦੇ ਉੱਤੇ 8% ਲਾਇਆ ਜਾਊਗਾ।
ਸੈਨੇਟ ਬਰਨੀ ਸੈਂਡਰਸ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਆ, ਉਹਨਾਂ ਨੇ ਕਿਹਾ ਵੀ ਇੰਨਾ ਟੈਕਸ ਲਾਉਣ ਦੇ ਨਾਲ $4.35 ਟ੍ਰਿਲੀਅਨ ਜਿਹੜਾ ਆ ਇੱਕ ਦਹਾਕੇ ਦੇ ਵਿੱਚ ਇਕੱਠਾ ਹੋਊਗਾ, ਜਿਹਦੇ ਨਾਲ ਮੈਡੀਕੇਅਰ ਫॉर ਆਲ ਜਿਹੜਾ ਪ੍ਰੋਗਰਾਮ ਆ ਉਹਨੂੰ ਕਵਰ ਕੀਤਾ ਜਾ ਸਕਦਾ ਹੈਗਾ ਆ। ਸੋ ਇਹ ਜਿਹੜਾ ਬਰਨੀ ਸੈਂਡਰਸ ਸਾਰਿਆਂ ਨੂੰ ਪਤਾ ਹੀ ਆ ਵੀ ਉਹ ਕਾਫੀ ਲੈਫਟ ਵੱਲ ਜਾਂਦੇ ਹੈਗੇ ਆ। ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਉਹਨਾਂ ਨੇ ਗੱਲਬਾਤ ਕੀਤੀ ਆ ਵੀ ਫ੍ਰੀ ਹੋਣੀ ਚਾਹੀਦੀ ਆ, ਐਜੂਕੇਸ਼ਨ ਫ੍ਰੀ ਹੋਣੀ ਚਾਹੀਦੀ ਆ, ਮੈਡੀਕੇਅਰ ਫॉर ਆਲ ਫ੍ਰੀ ਹੋਣੀ ਚਾਹੀਦੀ ਆ, ਅਤੇ ਜਿੰਨੇ ਵੀ ਜਿਹੜੇ ਅਮੀਰ ਹੈਗੇ ਆ ਉਹਨਾਂ ਦੇ ਉੱਤੇ ਜਿਹੜਾ ਟੈਕਸ ਲਾਉਣਾ ਚਾਹੀਦਾ ਹੈਗਾ ਆ। ਅਤੇ ਇਹ ਹੁਣ ਦੇਖੋ ਵੀ ਇਹ ਜਿਹੜਾ ਉਹਨਾਂ ਨੇ ਅੱਜ ਸਟੇਟਮੈਂਟ ਦਿੱਤੀ ਆ, ਉਹਦੇ ਨਾਲ ਜਿਹੜੇ ਵੋਟਰ ਆ ਉਹ ਕਿੰਨੇ ਕੁ ਜ਼ਿਆਦਾ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਜਾਂਦੇ ਆ ਜਾਂ ਉਲਟ ਜਾਂਦੇ ਆ। ਪਰ ਸਰੋਤਿਆਂ ਨੂੰ ਦੱਸਦੇ ਜਾਈਏ, ਹੁਣ ਅੱਜ ਦੀ ਡੇਟ ਦੇ ਵਿੱਚ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਨੋਮੀਨੇਸ਼ਨ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਹੈਗੇ ਆ, ਉਹਦੇ ਵਿੱਚ ਜਿਹੜੇ ਬਰਨੀ ਸੈਂਡਰਸ ਆ, ਐਲਿਜ਼ਾਬੈਥ ਬੈਰਨ ਹੈਗੇ ਸੈਨੇਟਰ, ਇਸੇ ਤਰ੍ਹਾਂ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਜੋ ਬਾਈਡਨ ਹੈਗੇ ਆ। ਪਹਿਲਾਂ ਜੋ ਬਾਈਡਨ ਕਾਫੀ ਉੱਪਰ ਜਾ ਰਿਹਾ ਸੀ, ਅਤੇ ਹੁਣ ਆਇਓਵਾ ਦੇ ਵਿੱਚ ਜਿਹੜੇ ਆ ਜੋ ਬਾਈਡਨ ਅਤੇ ਐਲਿਜ਼ਾਬੈਥ ਬੈਰਨ ਜਿਹੜੇ ਆ ਉਹ ਆਲਮੋਸਟ ਲਗਭਗ ਬਰਾਬਰ 'ਤੇ ਚੱਲ ਰਹੇ ਹੈਗੇ। ਕਹਿੰਦੇ ਹੋ ਸਕਦਾ ਐਲਿਜ਼ਾਬੈਥ ਬੈਰਨ ਅੱਗੇ ਵੀ ਚਲੇ ਜਾਏ। ਸੋ ਇਹਨਾਂ ਤਿੰਨਾਂ ਕੈਂਡੀਡੇਟ ਜਿਹੜੇ ਹੁਣ ਦੇਖਿਆ ਜਾਵੇ ਇਹ ਵਿੱਚ ਰਹਿ ਗਏ ਹੈਗੇ ਆ ਮੇਨ, ਪਰ ਹਜੇ ਵੀ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ 10-11 ਦੇ ਕਰੀਬ ਕੈਂਡੀਡੇਟ ਹੈਗੇ ਆ, ਪਰ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਨਾ ਕੋਈ ਉੱਪਰ ਆਊਗਾ। ਸਭ ਤੋਂ ਪਹਿਲਾਂ ਜਿਹੜੇ ਮੋਸਟਲੀ ਡੈਮੋਕ੍ਰੇਟਸ ਹੈਗੇ ਆ ਉਹ ਸੋਚ ਰਹੇ ਸੀ ਵੀ ਜੋ ਬਾਈਡਨ ਜਿਹੜਾ ਆ ਉਹ ਵਧੀਆ ਕੈਂਡੀਡੇਟ ਹੋਊਗਾ ਜੋ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਬੀਟ ਕਰ ਸਕਦਾ ਆ, ਪਰ ਹੁਣ ਜੇ ਐਲਿਜ਼ਾਬੈਥ ਬੈਰਨ ਉੱਪਰ ਨੂੰ ਉਹਨਾਂ ਦੇ ਪੁਆਇੰਟਸ ਆਉਂਦੇ ਹੈਗੇ ਆ ਸਰਵੇ ਦੇ ਵਿੱਚ, ਅਤੇ ਉਹਦੀ ਜਿਹੜੀ ਆ ਡੈਮੋਕ੍ਰੇਟਿਕ ਪਾਰਟੀ ਕਿੱਦਾਂ ਸਪੋਰਟ ਕਰਦੀ ਆ, ਇਹ ਆਉਣ ਵਾਲੇ ਥੋੜ੍ਹੇ ਦਿਨਾਂ 'ਚ ਪਤਾ ਲੱਗ ਜਾਊਗਾ। ਅਗਲੀ ਖਬਰ ਜਿਹੜੀ ਲਾਸ ਐਂਜਲਸ 'ਚੋਂ ਆ ਰਹੀ ਹੈ, ਲਾਸ ਐਂਜਲਸ ਦੇ ਵਿੱਚ ਇੱਕ ਰੀਅਲਟਰ ਕਹਿੰਦੇ ਵੀ ਇੱਕ ਕਿਸੇ ਨੂੰ ਪਰਿਵਾਰ ਨੂੰ ਜਿਹੜਾ ਘਰ ਦਿਖਾ ਰਿਹਾ ਸੀ, ਉਹ ਤੋਂ ਬਾਅਦ ਜਿਨ੍ਹਾਂ ਨੂੰ ਜਿਹੜਾ ਉਹ ਘਰ ਦਿਖਾ ਰਿਹਾ ਸੀ ਅਤੇ ਇੱਕ ਬੀਬੀ ਨੂੰ ਉਸ ਨੇ ਜਿਹੜਾ ਛੇੜਿਆ, ਕਾਫੀ ਜਿਹੜੀ ਛੇੜਛਾੜ ਕੀਤੀ, ਉਹ ਤੋਂ ਬਾਅਦ ਜਿਹੜਾ ਆ ਉਹ ਰੀਅਲਟਰ ਜਿਹੜਾ ਆ ਉਸ ਦੀ ਕੁੱਟਮਾਰ ਵੀ ਹੋਈ ਹੈਗੀ ਆ। ਇਹ ਲਾਸ ਐਂਜਲਸ ਤੋਂ ਜਿਹੜੀ ਖਬਰ ਆ ਰਹੀ ਹੈਗੀ ਆ। ਅਤੇ ਅਗਲੀ ਖਬਰ ਵੱਲ ਚੱਲੀਏ, ਜਿਹੜੇ ਐਲਿਜ਼ਾਬੈਥ ਬੈਰਨ ਆ, ਜਿਸ ਤਰ੍ਹਾਂ ਮੈਂ ਦੱਸਿਆ ਹੀ ਆ, ਸੈਨੇਟਰ ਹੈਗੇ ਆ, ਉਹ ਹੁਣ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਆ, ਉਹ ਟਰਾਈ ਕਰ ਰਹੇ ਹੈਗੇ ਆ ਇੱਕ ਸੈਨੇਟਰ ਜਿਹੜੇ ਕੌਲਨਸ ਹੈਗੇ, ਸੂਜ਼ਨ ਕੌਲਨਸ ਆ, ਉਹਨਾਂ ਨੂੰ ਹਰਾਉਣ ਦੇ ਲਈ। ਸੋ ਉਹਨਾਂ ਨੇ ਕਹਿੰਦੇ ਵੀ $10 ਮਿਲੀਅਨ ਦੇ ਕਰੀਬ ਜਿਹੜੇ ਪੈਸੇ ਇੱਕ ਤਰ੍ਹਾਂ ਨਾਲ ਖਰਚਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ, ਤਾਂ ਕਿ ਸੂਜ਼ਨ ਕੌਲਨਸ ਜਿਹੜੇ ਰਿਪਬਲਿਕਨ ਹੈਗੇ ਆ ਉਹਨਾਂ ਨੂੰ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨਸ ਹੈਗੀਆਂ ਆ ਉਹਦੇ ਵਿੱਚ ਸੈਨੇਟ ਰੇਸ ਜਿਹੜੀ ਆ ਉਹ ਤੋਂ ਹਰਾਇਆ ਜਾਵੇ। ਸਾਰਿਆਂ ਨੂੰ ਪਤਾ ਹੀ ਆ ਵੀ US ਸੈਨੇਟ ਦੇ ਵਿੱਚ ਜਿਹੜੀ ਆ ਰਿਪਬਲਿਕਨਸ ਆ ਉਹਨਾਂ ਦੀ ਇਸ ਵੇਲੇ ਮੈਜੋਰਟੀ ਹੈਗੀ ਆ, ਪਰ US ਦੀ ਜਿਹੜੀ ਕਾਂਗਰਸ ਆ ਉਹਦੇ ਵਿੱਚ ਜਿਹੜੀ ਡੈਮੋਕ੍ਰੈਟਿਕ ਪਾਰਟੀ ਆ ਉਹਨਾਂ ਦੀ ਮੈਜੋਰਟੀ ਹੈਗੀ ਆ। ਸੋ ਜਿਹੜੇ ਡੈਮੋਕ੍ਰੇਟਸ ਆ ਉਹ ਇਹ ਵੀ ਟਰਾਈ ਕਰ ਰਹੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਆ ਸਾਡੀ ਜਿਹੜੀ ਮੈਜੋਰਟੀ ਆ ਉਹ ਸੈਨੇਟ ਦੇ ਵਿੱਚ ਵੀ ਹੋਵੇ। ਸੋ ਆਪਾਂ ਇੱਕ ਨਿੱਕੀ ਜਿਹੀ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਥੋੜ੍ਹੀ ਜਿਹੀਆਂ ਹੋਰ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਹ ਹੈ ਪੰਜਾਬੀ ਰੇਡੀਓ USA। ਟਰੱਕਿੰਗ ਕੰਪਨੀਜ਼ ਲਈ ਖੁਸ਼ਖਬਰੀ, ਹੁਣ ਟਰੱਕ ਡਰਾਈਵਰਜ਼ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਜ਼ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ, ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ। ਅੱਜ ਹੀ ਆਪਣੇ ਸਮਾਰਟਫੋਨ ਟੈਬਲੇਟ ਦੇ ਉੱਤੇ ਟਰੱਕ ਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ truckbook.us। ਹੋਰ ਜਾਣਕਾਰੀ ਲਈ ਕਾਲ 9164000002 truckbook.us। Truckbook app, a complete trucking solution.
ਆ ਲੈ ਆ ਸਟੋਰ ਦਾ ਸ਼ੀਸ਼ਾ ਵੀ ਟੁੱਟ ਗਿਆ। ਘਰੇ ਨਿਆਣਿਆਂ ਨੇ ਸ਼ੀਸ਼ਾ ਤੋੜਤਾ ਤੇ ਹੁਣ ਸਟੋਰ ਦਾ ਵੀ ਟੁੱਟ ਗਿਆ। ਉੱਤੋਂ ਗੈਸਟ ਵੀ ਆਉਣੇ ਆ। ਹੁਣ ਸਮਝ ਨਹੀਂ ਆਉਂਦਾ ਏਡੀ ਜਲਦੀ ਕਿੱਦਾਂ ਕਰਾਵਾਂਗੇ ਇਹ ਕੰਮ। ਉਹ ਕੀ ਗੱਲ ਹੋ ਗਈ? ਇੰਨੇ ਗੁੱਸੇ ਵਾਲੀ ਕਿਹੜੀ ਗੱਲ ਆ? ਆਪਾਂ ਕਾਲ ਕਰਦੇ ਆ ਯੂਨਾਈਟਿਡ ਗਲਾਸ ਐਂਡ ਵਿੰਡੋਜ਼ ਵਾਲਿਆਂ ਨਾਲ, ਜੋ ਕਿ 24 ਆਵਰਸ ਐਮਰਜੈਂਸੀ ਸਰਵਿਸ ਦਿੰਦੇ ਆ, ਜਿੱਥੋਂ ਤੁਸੀਂ ਲਗਵਾ ਸਕਦੇ ਹੋ ਪੈਟੀਓ ਡੋਰਸ, ਵਿੰਡੋਜ਼, ਸਿੰਗਲ ਪੇਨ, ਡੂਅਲ ਪੇਨ, ਲੋਏ ਗਲਾਸ, ਟੈਂਪਰਡ ਗਲਾਸ, ਲੈਮੀਨੇਟ ਗਲਾਸ ਅਤੇ ਬਿਗ ਰਿਗਸ ਟਰੱਕ ਵਾਸਤੇ ਵੀ ਗਲਾਸ ਲਾਉਂਦੇ ਆ। ਅਤੇ ਇਹਨਾਂ ਤੋਂ ਤੁਸੀਂ ਖਰੀਦ ਸਕਦੇ ਹੋ ਵਿੰਡਸ਼ੀਲਡ ਵੈਂਟ ਗਲਾਸ ਡੋਰਸ ਅਤੇ ਗਲਾਸ ਵਿੰਡੋ ਰੈਗੂਲੇਟਰ। ਸਟੋਰ ਵਾਸਤੇ ਫਰੰਟ ਗਲਾਸ ਵੀ ਲਗਵਾ ਸਕਦੇ ਹੋ ਅਤੇ ਇਹ ਐਮਰਜੈਂਸੀ ਬੋਰਡ ਅਪ ਵੀ ਕਰਦੇ ਹਨ ਅਤੇ ਸਰਵਿਸ ਦਿੰਦੇ ਹਨ ਸੈਕਰਾਮੈਂਟੋ ਏਰੀਆ ਦੇ ਵਿੱਚ 50 ਮੀਲ ਤੇ ਕਿਤੇ ਵੀ। ਸੋ ਲੋ ਜੀ, ਫਿਰ ਦੇਰ ਕਿਹੜੀ ਗੱਲ ਦੀ ਆ? ਜਲਦੀ ਕਾਲ ਕਰੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਰਿਜ਼ਵਾਨ ਦੇ ਨਾਲ 9162470627 916-247-0627। ਯੂਨਾਈਟਿਡ ਗਲਾਸ ਐਂਡ ਵਿੰਡੋਜ਼ 24 ਆਵਰਸ ਐਮਰਜੈਂਸੀ ਸਰਵਿਸ ਵੀ ਦਿੰਦੇ ਹਨ। ਚਲੋ ਜੀ, ਹੁਣ ਤੁਸੀਂ ਗੱਲਾਂ ਛੱਡੋ ਤੇ ਕਾਲ ਕਰੋ ਯੂਨਾਈਟਿਡ ਗਲਾਸ ਐਂਡ ਵਿੰਡੋਜ਼ ਵਾਲਿਆਂ ਨੂੰ। ਮੈਂ ਕਹਿੰਨੀ ਆ ਜੀ, ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਾਗਵਾਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510-325-8433 9163346000 916-334-6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916-393-1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਧੰਨਵਾਦ ਸਰੋਤਿਆਂ ਦਾ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਆ ਰਹੀ ਆ ਉਹ ਆਪਾਂ ਕੱਲ੍ਹ ਵੀ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਫਲੋਰੀਡਾ ਦੇ ਵਿੱਚ ਇੱਕ 6 ਸਾਲਾਂ ਦਾ ਜਿਹੜਾ ਬੱਚਾ ਸੀ ਉਸ ਨੂੰ ਪੁਲਿਸ ਵਾਲਿਆਂ ਨੇ ਹੱਥਕੜੀ ਲਾ ਕੇ ਜਿਹੜਾ ਅਰੈਸਟ ਕਰ ਲਿਆ ਸੀ, ਕਿਉਂਕਿ ਉਸ ਨੇ ਆਪਣੇ ਸਕੂਲ ਦੇ ਵਿੱਚ ਜਿਹੜੀ ਆ ਕੋਈ ਨਾ ਕੋਈ ਸ਼ਰਾਰਤ ਕੀਤੀ ਸੀ। ਹੁਣ ਦੇਖੋ ਵੀ ਉਹ 6 ਸਾਲਾਂ ਦਾ ਬੱਚਾ ਆ ਤੇ ਉਹਨੂੰ ਜਿਹੜਾ ਅਰੈਸਟ ਕੀਤਾ ਗਿਆ ਤੇ ਹੱਥਕੜੀਆਂ ਲਾਈਆਂ ਗਈਆਂ। ਉਸ ਤੋਂ ਬਾਅਦ ਜਿਹੜਾ ਆ ਉਹ ਸਕੂਲ ਰਿਸੋਰਸਿਸ ਆਫੀਸਰ ਜਿਹੜਾ ਸੀਗਾ ਜਿਸ ਨੇ ਅਰੈਸਟ ਕੀਤਾ ਸੀ ਉਸ ਨੂੰ ਫਾਇਰ ਕਰ ਦਿੱਤਾ ਗਿਆ, ਕਿਉਂਕਿ ਇਹ ਨੈਸ਼ਨਲ ਨਿਊਜ਼ ਬਣ ਗਈ ਸੀ। ਇਸ ਤੋਂ ਅਗਲੀ ਖਬਰ ਵੱਲ ਚੱਲੀਏ, ਜਿਹੜੀ ਉਹ ਆਪਣੀ ਕੌਮ ਦੇ ਨਾਲ ਰਿਲੇਟਡ ਆ। ਸਾਰਿਆਂ ਨੂੰ ਪਤਾ ਹੀ ਆ ਵੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਜਿਹੜੇ ਆ ਟੈਕਸਸ ਦੇ ਵਿੱਚ ਆਏ ਸੀ। ਆਪਾਂ ਕੱਲ੍ਹ ਵੀ ਸਾਂਝੀ ਕੀਤੀ ਸੀ ਖਬਰ। 20,000 ਤੋਂ ਵੱਧ ਲੋਕਾਂ ਨੇ ਜਿਹੜਾ ਆ ਉੱਥੇ ਮੁਜ਼ਾਹਰਾ ਕੀਤਾ, ਜਿਹਦੇ ਵਿੱਚ ਕਹਿੰਦੇ ਪਈ 10 ਤੋਂ ਲੈ ਕੇ 15,000 ਤੱਕ ਜਿਹੜੇ ਕਸ਼ਮੀਰੀ ਤੇ ਹੋਰ ਮੁਸਲਮਾਨ ਭਾਈਚਾਰੇ ਦੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਸੀਗੇ ਉਹਨਾਂ ਨੇ ਵੀ ਮੁਜ਼ਾਹਰਾ ਕੀਤਾ। ਸਿੱਖਸ ਫਾਰ ਜਸਟਿਸ ਤੇ ਹੂਸਟਨ ਟੈਕਸਸ ਏਰੀਏ ਦੇ ਸਾਰੇ ਗੁਰੂ ਘਰ ਲੋਕ ਈਵਨ ਕੈਲੀਫੋਰਨੀਆ ਤੋਂ, ਸ਼ਿਕਾਗੋ ਤੋਂ, ਨਿਊਯਾਰਕ ਤੋਂ ਜਿਹੜੇ ਆ ਮੁਜ਼ਾਹਰਾ ਕਰਨ ਗਏ ਹੋਏ ਸੀ। ਕੁਛ ਕੁ ਸਿੱਖ ਜਿਹੜੇ ਹੈਗੇ ਆ ਉਹ ਅੰਦਰ ਮੋਦੀ ਸਾਹਿਬ ਦੇ ਨਾਲ ਫੋਟੋ ਜ਼ਰੂਰ ਖਿਚਾਉਣ ਗਏ ਸੀ
ਤੇ ਉਹਨਾਂ ਨੇ ਜਿਹੜਾ ਆ ਉਹਨਾਂ ਨੇ ਕਿਹਾ ਵੀ ਮੋਦੀ ਨੇ ਹੁਣ ਸਿੱਖਾਂ ਦੀਆਂ ਕਾਫੀ ਮੰਗਾਂ ਮੰਗੀਆਂ ਹੈਗੀਆਂ, ਬਲੈਕ ਲਿਸਟ ਖਤਮ ਕਰ ਦਿੱਤੀ ਆ। ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਬਲੈਕ ਲਿਸਟ ਕਿੰਨੀ ਕੁ ਖਤਮ ਹੋਈ ਆ, ਆਪਾਂ ਦੇਖਦੇ ਰਹਿੰਦੇ ਆ ਰੇਡੀਓ ਦੇ ਉੱਤੇ ਹਰ ਰੋਜ਼ ਸਾਨੂੰ ਕਿੰਨੀਆਂ ਕਾਲਾਂ ਆਉਂਦੀਆਂ ਵੀ ਜੀ ਮੈਨੂੰ ਵੀਜ਼ਾ ਨਹੀਂ ਮਿਲ ਰਿਹਾ, ਕੋਈ ਪੈਸੇ ਮੰਗ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ। ਸਾਰਿਆਂ ਨੂੰ ਪਤਾ ਹੈਗਾ ਇਹ ਸਟੰਟਬਾਜ਼ੀ ਬਹੁਤ ਚਿਰਾਂ ਤੋਂ ਹੋ ਰਹੀ ਹੈਗੀ ਆ। ਹੁਣ ਇੱਕ ਨਵਾਂ ਸ਼ੋਸ਼ਾ ਛੱਡਿਆ ਜਾ ਰਿਹਾ ਵੀ ਜਿਹੜਾ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਆ ਉਹਦਾ ਨਾਮ ਬਦਲ ਕੇ ਗੁਰੂ ਨਾਨਕ ਦੇਵ ਏਅਰਪੋਰਟ ਰੱਖਿਆ ਜਾਵੇ। ਸੋ ਸਿੱਖਾਂ ਨੂੰ ਇਹਦੇ ਵੱਲ ਬਹੁਤ ਧਿਆਨ ਰੱਖਣਾ ਚਾਹੀਦਾ ਹੈਗਾ ਆ। ਬੱਲੇ ਬੱਲੇ 'ਚ ਨਹੀਂ ਪੈਣਾ ਚਾਹੀਦਾ। ਗੁਰੂ ਨਾਨਕ ਪਾਤਸ਼ਾਹ ਇੱਕ ਏਅਰਪੋਰਟ ਤੋਂ ਬਹੁਤ ਉੱਤੇ ਹੈਗੇ ਆ। ਕੀ ਤੁਸੀਂ ਚਾਹੋਗੇ ਵੀ ਜਿਹੜਾ ਏਅਰਪੋਰਟ ਦਾ ਨਾਮ ਗੁਰੂ ਨਾਨਕ ਦੇਵ ਏਅਰਪੋਰਟ ਹੋਵੇ ਅਤੇ ਉੱਥੇ ਫਿਰ ਸ਼ਰਾਬ ਵੀ ਵਿਕਦੀ ਹੋਵੇ, ਸਾਰਾ ਕੁਛ ਉੱਥੇ ਹੁੰਦਾ ਹੋਵੇ? ਅਤੇ ਜਿਹੜੀ ਗੱਲ ਕਰਨ ਵਾਲੀ ਆ ਟੋਲਰੈਂਸ ਦੀ, ਉਹ ਗੱਲ ਕਰਨ ਵਾਲੀ ਆ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਸਾਰੇ ਲੋਕ ਜਿਹੜੇ ਬਰਾਬਰ ਹੈਗੇ ਆ। ਜਿੰਨਾ ਧੱਕਾ ਕਸ਼ਮੀਰ 'ਚ ਹੋ ਰਿਹਾ ਸਾਨੂੰ ਪਤਾ ਹੀ ਆ। ਸੋ ਜੇ ਦੇਖਿਆ ਜਾਵੇ ਜਿਹੜੇ ਸਿੱਖ ਆ ਉਹ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਬਹੁਤ ਆਏ ਹੈਗੇ ਆ, ਕਿਉਂਕਿ ਸਿੱਖਾਂ ਦੇ ਨਾਲ ਇਹ ਕੁਛ ਉਸ ਟਾਈਮ ਦੀ ਜਿਹੜੀ ਕਾਂਗਰਸ ਸਰਕਾਰ ਆ ਉਹਨਾਂ ਨੇ ਕੀਤਾ ਸੀਗਾ। ਸੋ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਜਿਹੜੇ ਕਿਸੇ ਨਾਲ ਵੀ ਜਿਹੜਾ ਧੱਕਾ ਹੁੰਦਾ ਆ, ਸਿੱਖਾਂ ਨੂੰ ਉੱਥੇ ਜ਼ਰੂਰ ਖੜਨਾ ਚਾਹੀਦਾ ਹੈਗਾ ਆ। ਪਰ ਉਹ ਲੋਕ ਵੀ ਜਿਹੜੇ ਪਛਾਣਨੇ ਚਾਹੀਦੇ ਆ ਜਿਹੜੇ ਇੰਨਾ ਕੁਛ ਹੁੰਦੇ ਹੋਏ ਵੀ ਅੰਦਰ ਜਾ ਕੇ ਫਿਰ ਜਿਹੜੀ ਆ ਉਹ ਫੋਟੋ ਖਿਚਾਉਂਦੇ ਹੈਗੇ ਆ। ਫਿਰ ਉਹ ਕਹਿੰਦੇ ਵੀ ਅਸੀਂ ਸਿੱਖਾਂ ਨੂੰ ਰੀਪ੍ਰਜੈਂਟ ਕਰਦੇ ਹਾਂ। ਤੁਸੀਂ ਉਹ ਸ਼ਕਲਾਂ ਦੇਖ ਲਓ, 2-4 ਬੰਦੇ ਕਿਸੇ ਨੇ ਦੇਖੇ ਹੋਣਗੇ, ਉਹਨਾਂ ਤੋਂ ਬਾਅਦ ਤੁਹਾਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਇਹ ਕੌਣ ਆ। ਫਿਰ ਕਹਿੰਦੇ ਜੀ ਅਸੀਂ ਮੋਦੀ ਨੂੰ ਜਾ ਕੇ ਸਿਰੋਪਾ ਦਿੱਤਾ ਹੈ, ਸਿੱਖਾਂ ਦਾ ਹਾਈਐਸਟ ਆਨਰ ਹੈਗਾ, 2.5 ਗਜ ਦਾ ਕੱਪੜਾ ਜਿਹੜਾ ਆ ਊਂ ਹੀ ਜਾ ਕੇ ਦੇ ਦਿੰਦੇ ਆ। ਅਤੇ ਉਹ ਬੰਦਾ ਵੀ ਜਿਹੜਾ ਦੇ ਰਿਹਾ ਉਹ ਖੁਦ ਇੱਕ ਤਰ੍ਹਾਂ ਦੇ ਨਾਲ ਪਤਿਤ ਹੈਗਾ ਆ। ਸੋ ਇਹ ਗੱਲਾਂ ਜਿਹੜੀਆਂ ਹੋ ਰਹੀਆਂ, ਆਪਣੀ ਕਮਿਊਨਿਟੀ ਨੂੰ ਇਹ ਜਿਹੜੀਆਂ ਪਛਾਣਨ ਵਾਲੀ ਜ਼ਰੂਰਤ ਹੈਗੀ ਆ ਵੀ ਕੀ ਕੁਛ ਹੋ ਰਿਹਾ ਹੈਗਾ ਆ। ਜੇ ਆਪਣੇ ਭਰਾ ਜਿਹੜੀ ਐਡੀ ਵੱਡੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸੇ ਮੁੱਦੇ ਨੂੰ ਲੈ ਕੇ ਮੁਜ਼ਾਹਰਾ ਕਰਨ ਗਏ ਆ, ਅਤੇ ਤੁਸੀਂ ਜਿਹੜਾ ਅੰਦਰ ਜਾ ਕੇ ਕਹਿ ਰਹੇ ਆ ਵੀ ਅਸੀਂ ਤਾਂ ਜੀ ਆਹ ਸਿੱਖਾਂ ਦੀਆਂ ਆਹ ਮੰਗਾਂ ਬਣਾ ਰਹੀਆਂ, ਉਹ ਸਾਰਿਆਂ ਨੂੰ ਪਤਾ ਵੀ ਸਾਰਾ ਇਹ ਝੂਠ ਹੈਗਾ, ਝੂਠ ਦਾ ਇੱਕ ਤਰ੍ਹਾਂ ਨਾਲ ਪਲੰਦਾ ਹੈਗਾ। ਇਹ ਜ਼ਰੂਰ ਸਾਨੂੰ ਐਕਸਪੋਜ਼ ਕਰਨਾ ਚਾਹੀਦਾ ਅਤੇ ਇਹਦੇ ਉੱਤੇ ਜਿਹੜਾ ਆ ਧਿਆਨ ਵੀ ਰੱਖਣਾ ਚਾਹੀਦਾ। ਸੋ ਜਿਹੜੇ ਬੰਦੇ ਜਿਹੜੇ ਜਾਂਦੇ ਆ ਉਹਨਾਂ ਨੂੰ ਵੀ ਫਿਊਚਰ 'ਚ ਧਿਆਨ ਰੱਖਣਾ ਚਾਹੀਦਾ ਵੀ ਹਾਂ ਆਪਾਂ ਰਹਿਣਾ ਇਸ ਕਮਿਊਨਿਟੀ ਦੇ ਵਿੱਚ ਹੀ ਆ, ਇੱਥੇ ਰਹਿਣਾ ਆ, ਆਪਾਂ ਇੱਕ ਦੂਜੇ ਦੇ ਫੰਕਸ਼ਨ 'ਤੇ ਵੀ ਜਾਣਾ, ਮਿਲਣਾ ਵਰਤਣਾ ਵੀ ਹੈਗਾ ਆ। ਕਿਤੇ ਉਹੀ ਨਾ ਗੱਲ ਹੋਵੇ ਫਿਰ ਪੂਰੀ ਤਰ੍ਹਾਂ ਜਿਹੜਾ ਤੁਹਾਡਾ ਉਹ ਬਾਈਕਾਟ ਹੋਵੇ। ਇਹ ਕੁਝ ਜਿਹੜਾ ਆ ਹੂਸਟਨ ਦੇ ਵਿੱਚ ਹੋਇਆ ਹੈਗਾ ਆ। ਉੱਥੇ ਪ੍ਰੈਜ਼ੀਡੈਂਟ ਟਰੰਪ ਵੀ ਮਿਲੇ ਆ ਜਿਹੜੇ ਮੋਦੀ ਸਾਹਿਬ ਨੂੰ, ਅਤੇ ਉਹਨਾਂ ਦਾ ਜਿਹੜਾ ਭਾਸ਼ਣ ਵੀ ਉਹਨਾਂ ਨੇ ਸੁਣਿਆ ਆ। ਉਸ ਤੋਂ ਬਾਅਦ ਕੱਲ੍ਹ UN ਦੇ ਵਿੱਚ ਜਿਹੜੇ ਇਮਰਾਨ ਖਾਨ ਆ ਉਹਨਾਂ ਨੂੰ ਵੀ ਜਿਹੜੇ ਮਿਲੇ ਹੈਗੇ ਆ, ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੈਗੇ ਆ ਉਹਨਾਂ ਦੇ ਨਾਲ ਵੀ ਮੀਟਿੰਗ ਹੋਈ ਆ। ਅਤੇ ਉਹਨਾਂ ਨੇ ਫਿਰ ਕਿਹਾ ਆ ਵੀ ਅਗਰ ਦੋਨੋਂ ਮੁਲਕ ਚਾਹੂਗੇ ਕਸ਼ਮੀਰ ਦੇ ਮੁੱਦੇ ਦੇ ਉੱਤੇ, ਅਤੇ ਮੈਂ ਜਿਹੜਾ ਆ ਉਹ ਮੀਡੀਏਟ ਕਰਨ ਦੇ ਲਈ ਤਿਆਰ ਹੈਗਾ ਆ। ਹੁਣ ਸਾਡਾ ਸਮਾਂ ਲਗਭਗ ਸਮਾਪਤ ਆ। ਜਾਂਦੇ ਜਾਂਦੇ ਇੱਕ ਲੋਕਲ ਖਬਰ ਸੈਕਰਾਮੈਂਟੋ ਦੀ ਕਰਦੇ ਜਾਈਏ। ਸੈਕਰਾਮੈਂਟੋ ਦੇ ਵਿੱਚ ਇੱਕ ਬਹੁਤ ਹੀ ਪ੍ਰੋਮੀਨੈਂਟ ਕਾਰ ਡੀਲਰ ਹੈਗਾ ਪੌਲ ਬ੍ਰੰਕੋ, ਜਿਹੜਾ ਉਸ ਨੂੰ ਜਿਹੜਾ ਫਰਾਡ ਚਾਰਜਸ ਦੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਹੈਗੇ ਆ ਹਾਵੀਅਰ ਬਸੇਰਾ, ਉਹਨਾਂ ਵੱਲੋਂ ਜਿਹੜਾ ਅਰੈਸਟ ਕੀਤਾ ਗਿਆ ਆ। ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਹਰਜੋਤ ਸਿੰਘ ਖਾਲਸਾ ਵੱਲੋਂ ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।